ਘੱਲੂਘਾਰੇ ਹਫ਼ਤੇ ਸੰਬੰਧੀ ਗੁਰੂ ਨਗਰੀ ਹੁਣ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ। ਜਿੱਥੇ ਸ੍ਰੀ ਦਰਬਾਰ ਸਾਹਿਬ ਨੂੰ ਆਉਣ ਜਾਣ ਵਾਲੇ ਲਾਂਘਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ, ਉੱਥੇ ਸ਼ਹਿਰ ਵਿੱਚ ਦਾਖਲ ਹੋਣ ਲਈ 20 ਥਾਵਾਂ ਤੇ ਬੈਰੀਕੇਡ ਲਗਾ ਕੇ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ ਗਈ। ਬੀਤੇ ਦਿਨ ਮੋਹਾਲੀ ਵਿਖੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ਵਿਖੇ ਹੋਏ ਹਮਲੇ ਸੰਬੰਧੀ ਚੌਕਸ ਹੋਈ ਸਰਕਾਰ ਵੱਲੋਂ ਪੂਰੀ ਤਰ੍ਹਾਂ ਇਹਤਿਆਤ ਵਰਤੀ ਜਾ ਰਹੀ ਹੈ, ਜਿਸ ਦਾ ਅਸਰ ਇੱਥੇ ਹਥਿਆਰਬੰਦ ਨੀਮ ਸੁਰੱਖਿਆ ਦਲਾਂ BSF, CRP, ARP, SOG ਤੇ ਕਮਾਂਡੋ ਦੇ ਲੱਗੇ ਨਾਕਿਆਂ ਤੋਂ ਸਪਸ਼ਟ ਦਿਖਾਈ ਦੇ ਰਿਹਾ। ਉਹਨਾਂ ਕਿਹਾ ਜੇਕਰ ਕਾਗਜ਼ਾਂ 'ਚ ਕੋਈ ਕਮੀ ਪੇਸ਼ੀ ਵੀ ਹੋਵੇ ਤਾਂ ਵਾਹਨ ਚਾਲਕ, ਖਾਸ ਤੌਰ ਤੇ ਨੌਜਵਾਨ, ਪੁਲਿਸ ਨਾਕਿਆਂ ਤੋਂ ਆਪਣੇ ਵਾਹਨ ਭਜਾਉਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਨਾਕਿਆਂ ਦਾ ਮਕਸਦ ਚਲਾਨ ਕੱਟਣਾ ਨਹੀਂ ਬਲਕਿ ਸੁਰੱਖਿਆ ਨਾਲ ਜੁੜਿਆ ਅਹਿਮ ਮੁੱਦਾ ਹੈ। ਇਹ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੇ 10 ਕੰਪਨੀਆਂ ਕੇਂਦਰ ਤੋਂ ਮੰਗਵਾਈਆਂ ਨੇ, ਇਹ ਜੇ ਨਾ ਹੋਣ ਤਾਂ ਵੀ ਗਰੰਟੀ ਦਿੱਤੀ ਜਾ ਸਕਦੀ ਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਥੋਂ ਦੇ ਜਿਹੜੇ ਲੋਕ ਨੇ ਜਾਂ ਸਿੱਖ ਨੇ ਉਹ ਕੁਝ ਵੀ ਇਹੋ ਜਿਹਾ ਨਹੀਂ ਹੋਣ ਦੇਣਗੇ ਜਿਹਦੀ ਕਰਕੇ ਕੋਈ ਸਮੱਸਿਆ ਹੋਵੇ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਸਰਗਰਮ ਸਿੱਖ ਨੌਜਵਾਨਾਂ ਨੂੰ, ਸਿੱਖ ਜਥੇਬੰਦੀਆਂ ਨੂੰ ਇੱਥੋਂ ਦੇ ਜਿਹੜੇ ਅਫਸਰ ਨੇ ਉਹ ਬੁਲਾ ਰਹੇ ਨੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਦੇਖੋ ਜੀ, ਮਾਹੌਲ ਨਾ ਖਰਾਬ ਹੋ ਜੇ, ਹਾਲਾਤ ਨਾ ਖਰਾਬ ਹੋ ਜਾਣ। ਹਰੇਕ ਨੂੰ ਪਤਾ ਵੀ ਜਦੋਂ ਹਾਲਾਤ ਵਿਗੜ ਜਾਂਦੇ ਹੈ, ਜਦੋਂ ਗੋਲੀ ਦਾ ਮਾਹੌਲ ਬਣ ਜਾਂਦਾ, ਉਦੋਂ ਫਿਰ ਬੰਦਾ ਹਰਖ ਦਾ ਮਾਰਿਆ ਨਰਕ ਨੂੰ ਜਾਂਦਾ। ਜਿਹਦੇ ਨਾਲ ਵਧੀਕੀ ਹੋਈ ਹੁੰਦੀ ਹੈ ਉਹ ਫਿਰ ਕਈ ਵਾਰ ਇਹੋ ਜਿਹਾ ਕੁਝ ਵੀ ਕਰ ਦਿੰਦਾ ਜਿਹੜਾ ਕਦੇ ਕਿਸੇ ਨੇ ਸੋਚਿਆ ਹੀ ਨਾ। ਪੰਜਾਬ ਪੁਲਿਸ ਦੇ ਕੁਝ ਅਫਸਰ ਨੇ ਉਹ ਪੂਰੀ ਮਿਹਨਤ ਨਾਲ ਕਈ ਵਾਰ ਸਿੱਖ ਨੌਜਵਾਨਾਂ ਨੂੰ, ਜਿਹੜੇ ਸਰਗਰਮ ਨੇ, ਉਹਨਾਂ ਨੂੰ ਸੱਦ ਕੇ ਕਹਿੰਦੇ ਆ ਕਿ ਸਾਡੇ ਵੀ ਹੱਥ ਵਿੱਚ ਸਾਰਾ ਕੁਝ ਨਹੀਂ ਹੈਗਾ ਤੇ ਆਪਾਂ ਰਲ ਮਿਲ ਕੇ ਮਾਹੌਲ ਜਿਹੜਾ ਹੈਗਾ ਸ਼ਾਂਤ ਰੱਖਣਾ, ਕਿਉਂਕਿ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਸਮਝ ਲੱਗ ਚੁੱਕੀ ਆ ਕਿ ਕੌਣ ਖਰਾਬ ਕਰਨਾ ਚਾਹੁੰਦਾ, ਕਿਉਂ ਖਰਾਬ ਕਰਨਾ ਚਾਹੁੰਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਅਜੀਤ ਅਖਬਾਰ ਦੇ ਵਿੱਚ ਅੰਮ੍ਰਿਤਸਰ ਦੀ ਇੱਕ ਖਬਰ ਛਪੀ ਆ ਜਿਹੜੀ ਆਪਾਂ ਸਾਂਝੀ ਕਰਦੇ ਹਾਂ। ਖਬਰ ਦਾ ਸਿਰਲੇਖ ਆ ਵੀ ਘੱਲੂਘਾਰੇ ਹਫ਼ਤੇ ਸੰਬੰਧੀ ਗੁਰੂ ਨਗਰੀ ਹੁਣ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ। ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਜੂਨ ਦੇ ਪਹਿਲੇ ਹਫ਼ਤੇ ਹੋ ਰਹੇ ਸਮਾਗਮਾਂ ਤੋਂ ਪਹਿਲਾਂ ਹੀ ਇਸ ਵਾਰ ਸਰਕਾਰ ਵੱਲੋਂ ਸ਼ਹਿਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਸਭ ਤੋਂ ਪਹਿਲੀ ਗੱਲ ਤਾਂ ਇਸ ਖਬਰ ਦੀ ਪਹਿਲੀ ਲਾਈਨ ਤੇ ਆਪਾਂ ਜੇ ਆਈਏ, ਆਪਾਂ ਸਾਰੇ ਕਹਿੰਦੇ ਆ ਕਿ ਪੰਥ ਅਤੇ ਪੰਜਾਬ ਦੀ ਆਵਾਜ਼ ਆ ਜੀ ਅਜੀਤ ਅਖਬਾਰ, ਤੇ ਉਹਨੇ ਅੱਖਰ ਵਰਤਿਆ ਸਾਕਾ ਨੀਲਾ ਤਾਰਾ, ਜਿਹੜਾ ਕਿ ਭਾਰਤੀ ਹੁਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਨੂੰ ਕੋਡ ਵਰਡ ਜਿਹੜਾ ਉਸ ਟਾਈਮ ਉਹਨਾਂ ਨੇ ਆਪਦਾ ਰੱਖਿਆ ਸੀ ਮਿਲਟਰੀ ਨੇ, ਉਹ ਉਸ ਦਾ ਨਾਂ ਆਪਰੇਸ਼ਨ ਬਲੂ ਸਟਾਰ, ਪੰਜਾਬੀ ਚ ਉਹਨੂੰ ਸਾਕਾ ਨੀਲਾ ਤਾਰਾ ਕਹਿੰਦੇ। ਅਸੀਂ ਘੱਲੂਘਾਰਾ ਅੱਖਰ ਹੀ ਵਰਤਦੇ ਆ ਹੁਣ ਤੱਕ ਤੇ ਸਾਰੇ ਪੰਥ ਨੇ ਇਹਨੂੰ ਮਾਨਤਾ ਦਿੱਤੀ ਹੋਈ ਹੈ, ਪਰ ਭਾਰਤੀ ਹਕੂਮਤੀ ਨੀਤੀ ਦੇ ਤਹਿਤ ਅੱਜ ਕੱਲ੍ਹ ਅਜੀਤ ਅਖਬਾਰ ਵਾਲੇ ਜਿਹੜਾ ਕੁਛ ਕਰਦੇ ਕਰਾਉਂਦੇ ਆ ਉਹਦੇ ਤਹਿਤ ਇਹ ਸਾਕਾ ਨੀਲਾ ਤਾਰਾ ਹੋ ਗਿਆ। ਤੇ ਇਹ ਗੱਲ ਮੈਂ ਤਾਂ ਕੀਤੀ ਆ ਵੀ 1984 ਤੋਂ ਲੈ ਕੇ 92-93 ਤੱਕ ਜਿਹੜੀਆਂ ਖਬਰਾਂ ਜਾਂ ਜਿਹੜਾ ਕੁਛ ਅਜੀਤ ਅਖਬਾਰ ਛਪਦਾ ਸੀ ਉਹਦੇ ਬਾਰੇ ਸਾਰੇ ਪੰਥ ਨੂੰ, ਸਾਰੇ ਲੋਕਾਂ ਨੂੰ ਹੁੰਦਾ ਸੀ ਵੀ ਅਸਲ ਵਿੱਚ ਤਾਂ ਸਾਡੇ ਦਿਲ ਦੇ ਜਜ਼ਬਾਤ ਆ ਜਿਹੜੇ ਉਹ ਅਜੀਤ ਅਖਬਾਰ ਹੀ ਪ੍ਰਗਟ ਕਰਦਾ, ਅਜੀਤ ਹੀ ਪੰਥ ਦੀ ਆਵਾਜ਼ ਹੈ। ਬਾਅਦ ਵਿੱਚ ਉਹ ਬਾਦਲ ਦਲ ਦੀ ਪੂਛ ਵੀ ਬਣਿਆ, ਅੱਜ ਕੱਲ ਆਪਦੇ ਅਸਲੀ ਰੰਗ ਵਿੱਚ ਆਏ ਹੋਏ ਨੇ। ਸੋ ਭਾਰਤ ਮਾਤਾ ਕੀ ਜੈ ਕਹਿ ਕੇ ਰਾਸ਼ਟਰਵਾਦ ਦਾ ਝੰਡਾ ਚੱਕਿਆ ਹੋਇਆ। ਤੇ ਹੁਣ ਉਹ ਸਾਰੇ ਜਿਹੜੇ ਪੱਤਰਕਾਰ ਉਸ ਦੌਰ ਦੇ ਵਿੱਚ ਅਜੀਤ ਦੀ ਸ਼ਾਨ ਹੁੰਦੇ ਸੀ, ਜਿਨ੍ਹਾਂ ਦੀਆਂ ਜਿਹੜੀਆਂ ਛਪੀਆਂ ਹੋਈਆਂ ਰਿਪੋਰਟਾਂ ਅੱਜ ਵੀ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਸਾਂਭੀ ਬੈਠੇ ਆ, ਉਹ ਪੱਤਰਕਾਰ ਸਾਰੇ ਉੱਥੋਂ ਭਜਾ ਦਿੱਤੇ ਗਏ ਆ। ਉਹਨਾਂ ਚੋਂ ਕੋਈ ਰਹਿ ਨਹੀਂ ਗਿਆ ਹੈਗਾ। ਤੁਹਾਨੂੰ ਸਾਰੇ ਉਹਨਾਂ ਪੱਤਰਕਾਰਾਂ ਦੀ ਇੱਕ ਲਿਸਟ ਬਣਾ ਕੇ ਚੈੱਕ ਕਰ ਲੈਣਾ ਚਾਹੀਦਾ ਕਿ ਜਿਨ੍ਹਾਂ ਨੇ ਅਜੀਤ ਨੂੰ ਉਹਨਾਂ ਦਿਨਾਂ ਦੇ ਵਿੱਚ ਇੰਨੀ
ਜਿਹੜਾ ਲੋਕਾਂ ਦੇ ਵਿੱਚ ਪ੍ਰਵਾਨਗੀ ਦਵਾਈ ਜਿਨ੍ਹਾਂ ਦੀਆਂ ਰਿਪੋਰਟਾਂ ਨੇ ਉਹ ਇਸ ਵੇਲੇ ਉੱਥੇ ਨਹੀਂ ਹੈਗੇ। ਖੈਰ ਗੱਲ ਇਹ ਹੈ ਕਿ ਇਸ ਖਬਰ ਦੇ ਵਿੱਚ ਅਗਲਾ ਜਿਹੜਾ ਹੈਗਾ ਹਿੱਸਾ ਉਹ ਆਪਾਂ ਪੜ੍ਹੀਏ ਕਿ ਜਿੱਥੇ ਸ੍ਰੀ ਦਰਬਾਰ ਸਾਹਿਬ ਨੂੰ ਆਉਣ ਜਾਣ ਵਾਲੇ ਲਾਂਘਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ, ਉੱਥੇ ਸ਼ਹਿਰ ਵਿੱਚ ਦਾਖਲ ਹੋਣ ਲਈ 20 ਥਾਵਾਂ ਤੇ ਬੈਰੀਕੇਡ ਲਗਾ ਕੇ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ ਗਈ। ਬੀਤੇ ਦਿਨ ਮੋਹਾਲੀ ਵਿਖੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ਵਿਖੇ ਹੋਏ ਹਮਲੇ ਸੰਬੰਧੀ ਚੌਕਸ ਹੋਈ ਸਰਕਾਰ ਵੱਲੋਂ ਪੂਰੀ ਤਰ੍ਹਾਂ ਇਹਤਿਆਤ ਵਰਤੀ ਜਾ ਰਹੀ ਹੈ, ਜਿਸ ਦਾ ਅਸਰ ਇੱਥੇ ਹਥਿਆਰਬੰਦ ਨੀਮ ਸੁਰੱਖਿਆ ਦਲਾਂ BSF, CRP, ARP, SOG ਤੇ ਕਮਾਂਡੋ ਦੇ ਲੱਗੇ ਨਾਕਿਆਂ ਤੋਂ ਸਪਸ਼ਟ ਦਿਖਾਈ ਦੇ ਰਿਹਾ। ਇੱਥੇ ਲੱਗੇ ਵਿਸ਼ੇਸ਼ ਨਾਕਿਆਂ ਦੀ DCP ਲਾ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਵੱਲੋਂ ਖੁਦ ਜਾਂਚ ਕੀਤੀ ਗਈ, ਜਿਨ੍ਹਾਂ ਭੰਡਾਰੀ ਪੁਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ, ਜਿਸ ਲਈ ਨੀਮ ਸੁਰੱਖਿਆ ਬਲਾਂ ਦੀਆਂ ਕੁੱਲ 10 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਉਹਨਾਂ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਨਾਕਿਆਂ ਉੱਤੇ ਤਲਾਸ਼ੀ ਦੌਰਾਨ ਪੁਲਿਸ ਨੂੰ ਸਹਿਯੋਗ ਦੇਣ ਤੇ ਆਪਣੇ ਵਾਹਨਾਂ ਦੇ ਕਾਗਜ਼ਾਤ ਆਪਣੇ ਨਾਲ ਰੱਖਣ। ਉਹਨਾਂ ਕਿਹਾ ਜੇਕਰ ਕਾਗਜ਼ਾਂ 'ਚ ਕੋਈ ਕਮੀ ਪੇਸ਼ੀ ਵੀ ਹੋਵੇ ਤਾਂ ਵਾਹਨ ਚਾਲਕ, ਖਾਸ ਤੌਰ ਤੇ ਨੌਜਵਾਨ, ਪੁਲਿਸ ਨਾਕਿਆਂ ਤੋਂ ਆਪਣੇ ਵਾਹਨ ਭਜਾਉਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਨਾਕਿਆਂ ਦਾ ਮਕਸਦ ਚਲਾਨ ਕੱਟਣਾ ਨਹੀਂ ਬਲਕਿ ਸੁਰੱਖਿਆ ਨਾਲ ਜੁੜਿਆ ਅਹਿਮ ਮੁੱਦਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਯਾਤਰੂਆਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਮੌਕੇ ਕੋਈ ਮੁਸ਼ਕਲ ਨਾ ਆਵੇ, ਇਸ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। ਹੁਣ ਆਪਾਂ ਇਹਦੇ ਤੇ ਕਰਦੇ ਹਾਂ ਆਪਦੀ ਟਿੱਪਣੀ। ਮੈਂ ਇਹ ਸਾਰੀ ਕਵਾਇਦ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਨੂੰ ਡਰਾ ਦੇਣ ਦੀ ਯੋਜਨਾਬੰਦੀ ਮੰਨਦਾ। ਜੇਕਰ ਇਹ ਪੁਲਿਸ ਵਾਲੇ, ਜੇ ਇਹ ਨਾਕੇਬੰਦੀਆਂ, ਜੇ ਇਹ ਘੇਰੇਬੰਦੀਆਂ, ਇਹ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੇ 10 ਕੰਪਨੀਆਂ ਕੇਂਦਰ ਤੋਂ ਮੰਗਵਾਈਆਂ ਨੇ, ਇਹ ਜੇ ਨਾ ਹੋਣ ਤਾਂ ਵੀ ਗਰੰਟੀ ਦਿੱਤੀ ਜਾ ਸਕਦੀ ਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਥੋਂ ਦੇ ਜਿਹੜੇ ਲੋਕ ਨੇ ਜਾਂ ਸਿੱਖ ਨੇ ਉਹ ਕੁਝ ਵੀ ਇਹੋ ਜਿਹਾ ਨਹੀਂ ਹੋਣ ਦੇਣਗੇ ਜਿਹਦੀ ਕਰਕੇ ਕੋਈ ਸਮੱਸਿਆ ਬਣੇ। ਕੌਣ ਹਾਲਾਤ ਇਹੋ ਜਿਹੇ ਬਣਾਉਂਦਾ, ਉਹਦੇ ਬਾਰੇ ਆਪਾਂ ਨੂੰ ਪਟਿਆਲੇ ਵਾਲੀ ਜਿਹੜੀ ਘਟਨਾ ਵਾਪਰੀ ਹੈ, ਕਿਵੇਂ ਹਰੀਸ਼ ਸਿੰਗਲੇ ਨਾਂ ਦੇ ਹਿੰਦੂ ਅੱਤਵਾਦੀ ਨੇ ਪਹਿਲਾਂ ਧਮਕੀਆਂ ਦਿੱਤੀਆਂ, ਨਹੀਂ ਫੜਿਆ ਸਰਕਾਰ ਨੇ ਉਹਨੂੰ, ਪ੍ਰੀਵੈਂਟਿਵ ਮੇਜਰ ਤੇ ਇਹਤਿਆਤੀ ਤੌਰ ਤੇ ਫੜਿਆ ਜਾ ਸਕਦਾ ਸੀ, ਨਹੀਂ ਫੜਿਆ ਤੇ ਜਦੋਂ ਤੱਕ ਦਿੱਤੇ ਹੋਏ ਉਹਦੇ ਟਾਈਮ ਦੇ ਉੱਤੇ ਪੂਰੀ ਤਰ੍ਹਾਂ ਗੜਬੜ ਹੋ ਨਹੀਂ ਗਈ ਤੇ ਪੁਲਿਸ ਨੂੰ ਬਹਾਨਾ ਨਹੀਂ ਮਿਲ ਗਿਆ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦਾ, ਨੌਜਵਾਨਾਂ ਦੇ ਉੱਤੇ, ਉਹਨਾਂ ਟਾਈਮ ਹਕੂਮਤੀ ਸਿਸਟਮ ਸੁੰਨਸਾਨ ਬੈਠਾ ਰਿਹਾ। ਤੇ ਜਦੋਂ ਭੜਕਾਹਟ ਪੂਰੀ ਵੱਧ ਗਈ, ਜਦੋਂ ਮਰਜ਼ੀ ਦੇ ਹਾਲਾਤ ਪੈਦਾ ਹੋ ਗਏ, ਉਦੋਂ ਫਿਰ ਉਹ ਅਫਸਰ ਜਿਹੜੇ ਉੱਥੇ ਸਿੱਖ ਨੌਜਵਾਨਾਂ ਦੇ ਸੈਂਟੀਮੈਂਟਸ ਨੂੰ ਸਮਝਦੇ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਸਾਡੇ ਤੇ ਯਕੀਨ ਰੱਖੋ, ਅਸੀਂ ਕੁਝ ਵੀ ਇਹੋ ਜਿਹਾ ਨਹੀਂ ਹੋਣ ਦਿਆਂਗੇ, ਉਹਨਾਂ ਨੂੰ ਪਾਸੇ ਕਰਕੇ ਨਵੇਂ ਅਫਸਰ ਲਿਆਂਦੇ ਜਿਨ੍ਹਾਂ ਨੇ ਝੂਠ ਤੂਫਾਨ ਬੋਲ ਕੇ ਫਿਰ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਕੀਤੇ। ਇਹ ਗੱਲ ਮੈਂ ਇੱਥੇ ਤਾਂ ਦੱਸ ਰਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਸਰਗਰਮ ਸਿੱਖ ਨੌਜਵਾਨਾਂ ਨੂੰ, ਸਿੱਖ ਜਥੇਬੰਦੀਆਂ ਨੂੰ ਇੱਥੋਂ ਦੇ ਜਿਹੜੇ ਅਫਸਰ ਨੇ ਉਹ ਬੁਲਾ ਰਹੇ ਨੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਦੇਖੋ ਜੀ, ਮਾਹੌਲ ਨਾ ਖਰਾਬ ਹੋ ਜੇ, ਹਾਲਾਤ ਨਾ ਖਰਾਬ ਹੋ ਜਾਣ। ਇੱਕ ਇੱਥੇ ਗੱਲ ਪੰਜਾਬ ਪੁਲਿਸ ਦੇ ਅਫਸਰਾਂ ਬਾਰੇ ਕਰਨੀ ਬਣਦੀ ਆ ਕਿ ਇਹ ਗੱਲ ਤਾਂ ਆਪਾਂ ਜਾਣਦੇ ਹੀ ਆ ਕਿ ਇਹ ਸਾਰੇ ਹਕੂਮਤੀ ਕਰਿੰਦੇ ਨੇ, ਕਰਮਚਾਰੀ ਨੇ, ਪਰ ਬੀਤੇ ਦੌਰ ਦੇ ਵਿੱਚ ਸੇਕ ਜਿਹੜਾ ਲੱਗਿਆ ਉਹ ਸਾਰਿਆਂ ਨੂੰ ਹੀ ਲੱਗਿਆ। ਹਰੇਕ ਨੂੰ ਪਤਾ ਵੀ ਜਦੋਂ ਹਾਲਾਤ ਵਿਗੜ ਜਾਂਦੇ ਆ, ਜਦੋਂ ਗੋਲੀ ਦਾ ਮਾਹੌਲ ਬਣ ਜਾਂਦਾ, ਉਦੋਂ ਫਿਰ ਬੰਦਾ ਹਰਖ ਦਾ ਮਾਰਿਆ ਨਰਕ ਨੂੰ ਜਾਂਦਾ। ਜਿਹਦੇ ਨਾਲ ਵਧੀਕੀ ਹੋਈ ਹੁੰਦੀ ਹੈ ਉਹ ਫਿਰ ਕਈ ਵਾਰ ਇਹੋ ਜਿਹਾ ਕੁਝ ਵੀ ਕਰ ਦਿੰਦਾ ਜਿਹੜਾ ਕਦੇ ਕਿਸੇ ਨੇ ਸੋਚਿਆ ਹੀ ਨਾ ਹੋ। ਆਪਣੇ ਸਾਹਮਣੇ ਹੈ ਕਿ ਇੰਦਰਾ ਗਾਂਧੀ ਮੁਲਕ ਦੀ ਪ੍ਰਧਾਨ ਮੰਤਰੀ ਸੀ, ਵੈਦਿਆ ਫੌਜਾਂ ਦਾ ਲੈਫਟੀਨੈਂਟ ਜਨਰਲ ਸੀ,
ਤੇ ਪੰਜਾਬ ਦਾ ਮੁੱਖ ਮੰਤਰੀ ਵੀ ਸੀ ਇੱਕ ਸਰਦਾਰ ਬੇਅੰਤ ਸਿੰਘ। ਇੱਥੇ ਗੋਬਿੰਦ ਰਾਮ ਵਰਗੇ ਵੀ ਸੀਗੇ, ਹੋਰ ਬੜੇ ਸੀ, ਜਿਨ੍ਹਾਂ ਨੂੰ ਇਹ ਵਹਿਮ ਸੀ, ਜਿਨ੍ਹਾਂ ਨੂੰ ਇਹ ਭਰਮ ਸੀਗਾ ਵੀ ਅਸੀਂ ਜੋ ਚਾਹੀਏ ਕਰ ਸਕਦੇ ਹਾਂ, ਸਾਨੂੰ ਕੋਈ ਕੁਝ ਨਹੀਂ ਹੋ ਸਕਦਾ। ਪਰ ਹੋਇਆ, ਜਦੋਂ ਬੰਦਾ ਅੱਕ ਕੇ ਸੀਸ ਤਲੀ ਤੇ ਰੱਖ ਲੈਂਦਾ ਨਾ, ਉਦੋਂ ਉਹਦੇ ਮੂਹਰੇ ਕੁਝ ਅੜਦਾ ਨਹੀਂ। ਉਹਦੇ ਮਨ ਵਿੱਚ ਇੱਕੋ ਹੁੰਦਾ, ਮੇਰੇ ਨਾਲ ਜ਼ੁਲਮ ਹੋਇਆ, ਮੇਰੀ ਕੌਮ ਨਾਲ ਵਧੀਕੀ ਹੋਈ ਆ, ਮੇਰੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਗਈ। ਜੇ ਉਹ ਇਸ ਸਾਰੇ ਸਮੇਂ ਦੌਰਾਨ, ਆਪਦੇ ਇਸ ਕਾਰਵਾਈ ਦੌਰਾਨ ਜਾਨ ਵੀ ਗਵਾ ਲਵੇ, ਤਾਂ ਵੀ ਉਹਦੇ ਮਨ ਦੇ ਉੱਤੇ ਕੋਈ, ਉਹਦੇ ਵਾਰਸਾਂ ਦੇ ਮਨ ਦੇ ਉੱਤੇ ਕੋਈ ਬੋਝ ਨਹੀਂ ਹੁੰਦਾ। ਉਹ ਕਹਿੰਦੇ ਸੇਵਾ ਕੀਤੀ। ਇਹ ਜਿਹੜਾ ਹਿਸਾਬ ਕਿਤਾਬ ਆ, ਇਹ ਦੇਖ ਚੁੱਕੀ ਆ ਪੰਜਾਬ ਦੀ ਪੁਲਿਸ, ਕਿ ਦਿੱਲੀ ਵਾਲੇ ਤਾਂ ਉੱਥੇ ਬੈਠੇ ਪੰਪ ਦੇਈ ਜਾਂਦੇ ਆ, ਤੇ ਇੱਥੇ ਜੇਕਰ ਕਹਾਣੀ ਵਿਗੜੀ ਤਾਂ ਜਿਹੜੇ ਇਹ ਨੌਜਵਾਨ ਅੱਜ ਇੱਥੇ ਪੰਥ ਦੀ, ਕੌਮ ਦੀ, ਲੋਕਾਂ ਦੀ, ਸਮਾਜ ਦੀ ਗੱਲ ਕਰਦੇ, ਜਿਹੜੇ ਸਿਰਫ ਇਹ ਚਾਹੁੰਦੇ ਆ ਕਿ ਜੋ ਕੁਝ ਸਾਡੇ ਨਾਲ ਵਾਪਰਿਆ ਅਸੀਂ ਉਹਦੀ ਚਰਚਾ ਕਰੀਏ, ਕਰਾਈਏ, ਸਾਡੇ ਨਾਲ ਜੂਨ 84 ਨੂੰ ਕੀ ਹੋਇਆ ਸੀ। ਤੇ ਜੇ ਅਸੀਂ ਇਹਨਾਂ ਨੂੰ ਦੱਬਾਂਗੇ, ਇਹਨਾਂ ਦੀ ਆਵਾਜ਼ ਬੰਦ ਕਰਾਂਗੇ, ਦਿੱਲੀ ਵਾਲਾ ਦਾ ਕੁਝ ਨਹੀਂ ਜਾਣਾ। ਇਹਨਾਂ ਵਿੱਚੋਂ ਜੇਕਰ ਕੋਈ ਕਹਾਣੀ ਦੂਜੇ ਪਾਸੇ ਨੂੰ ਤੁਰ ਪਈ, ਇਹ ਫਿਰ ਰਾਤਾਂ ਕਮਾਦਾਂ 'ਚ ਕੱਟਣਗੇ ਤੇ ਸਾਨੂੰ ਇਹਨਾਂ ਦੇ ਮਗਰ ਅਸਲਾ ਲੈ ਕੇ ਭੱਜਣਾ ਪਊਗਾ। ਇਹਨਾਂ ਦੇ ਟੱਬਰ ਚੱਕਣੇ ਪੈਣਗੇ, ਇਹਨਾਂ ਦੇ ਪਰਿਵਾਰਾਂ ਨੂੰ, ਇਹਨਾਂ ਦੇ ਬੱਚਿਆਂ ਨੂੰ, ਇਹਨਾਂ ਦੇ ਰਿਸ਼ਤੇਦਾਰਾਂ ਨੂੰ ਤੰਗ ਕਰਾਂਗੇ। ਅੰਤ ਕੁਝ ਚੰਗਾ ਮਾੜਾ ਸਾਨੂੰ ਵੀ ਇਹਦਾ ਰਿਐਕਸ਼ਨ ਝੱਲਣਾ ਪਊ। ਇਹ ਜਿਹੜੇ ਪੰਜਾਬ ਪੁਲਿਸ ਦੇ ਕੁਝ ਅਫਸਰ ਨੇ, ਉਹ ਪੂਰੀ ਮਿਹਨਤ ਨਾਲ ਕਈ ਵਾਰ ਸਿੱਖ ਨੌਜਵਾਨਾਂ ਨੂੰ, ਜਿਹੜੇ ਸਰਗਰਮ ਨੇ, ਉਹਨਾਂ ਨੂੰ ਸੱਦ ਕੇ ਕਹਿੰਦੇ ਆ ਕਿ ਸਾਡੇ ਵੀ ਹੱਥ ਵਿੱਚ ਸਾਰਾ ਕੁਝ ਨਹੀਂ ਹੈਗਾ, ਤੇ ਆਪਾਂ ਰਲ ਮਿਲ ਕੇ ਮਾਹੌਲ ਜਿਹੜਾ ਹੈਗਾ ਸ਼ਾਂਤ ਰੱਖਣਾ, ਕਿਉਂਕਿ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਸਮਝ ਲੱਗ ਚੁੱਕੀ ਆ ਕਿ ਕੌਣ ਖਰਾਬ ਕਰਨਾ ਚਾਹੁੰਦਾ, ਕਿਉਂ ਖਰਾਬ ਕਰਨਾ ਚਾਹੁੰਦਾ। ਇਹ ਹੁਣ ਕਿਸੇ ਨੂੰ ਵਹਿਮ ਨਹੀਂ ਹੈ। ਜਿਹੜੇ ਭੈਣ ਭਰਾ ਦੂਰ ਦਰਾਡੇ ਬੈਠੇ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀ ਮੈਂ ਗੱਲ ਆਖੀ ਆ, ਉਹ ਜਿਹੜੇ ਇੱਥੇ ਸਿੱਖ ਨੌਜਵਾਨ ਸਰਗਰਮ ਨੇ, ਅੱਡ ਅੱਡ ਜਥੇਬੰਦੀਆਂ, ਧਿਰਾਂ, ਧੜੇ ਬਣਾ ਕੇ, ਉਹਨਾਂ ਨਾਲ ਜ਼ਰੂਰ ਫੋਨ ਤੇ ਜਾਂ ਸੰਪਰਕ ਬਣਾ ਕੇ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, 1 ਸਕਿੰਟ ਲੱਗਦਾ, ਉਹਦੇ ਨਾਲ ਗੱਲ ਕਰ ਲੈ। ਤੁਹਾਨੂੰ ਇਹ ਜਿੰਨੇ ਸਰਗਰਮ ਸਿੱਖ ਨੇ ਇਹ ਦੱਸ ਦੇਣਗੇ ਕਿ ਸਾਨੂੰ ਵੀ ਜੀ ਬੁਲਾਇਆ ਸੀ, ਤੇ ਜਦੋਂ ਪੁਲਿਸ ਵਾਲੇ ਬੁਲਾਉਂਦੇ ਆ ਜਾਂ ਲੈ ਕੇ ਜਾਂਦੇ ਆ ਅਫਸਰ ਦੇ ਸਾਹਮਣੇ, ਤਾਂ ਉੱਥੇ ਇੱਕ ਵਾਰੀ ਮਨ ਵਿੱਚ ਖਿਆਲ ਤਾਂ ਆਉਂਦਾ ਵੀ ਪਤਾ ਨਹੀਂ ਕੀ ਹੋ ਜਾਣਾ, ਪਰ ਉੱਥੇ ਫਿਰ ਉਹ ਕਹਿੰਦੇ ਇਹੀ ਨੇ ਕਿ ਘੱਲੂਘਾਰਾ ਦਿਹਾੜਾ ਆ ਰਿਹਾ, ਸਾਨੂੰ ਉੱਪਰੋਂ ਹਦਾਇਤਾਂ ਆਈਆਂ ਨੇ, ਤੁਹਾਡਾ ਵੀ ਜਿਹੜਾ ਨਾਂ ਆ ਉਸ ਲਿਸਟ ਵਿੱਚ ਵਾ, ਜਿਹੜੇ ਐਕਟਿਵ ਤੁਸੀਂ ਹੈਗੇ ਹੋ, ਕਿਰਪਾ ਕਰਿਓ ਵੀ ਖਿਆਲ ਰੱਖਿਓ ਕਿਤੇ ਕੋਈ ਮਾਹੌਲ ਨਾ ਖਰਾਬ ਹੋਵੇ। ਇਹ ਬੰਦਾ ਕਹਿੰਦਾ ਜੀ ਮੈਂ ਤਾਂ ਇਹੋ ਜਿਹਾ ਕੁਝ ਨਹੀਂ ਸੋਚਿਆ। ਕਹਿੰਦੇ ਸਾਨੂੰ ਵੀ ਪਤਾ ਕਿ ਤੂੰ ਕੁਝ ਨਹੀਂ ਸੋਚਿਆ ਹੋਇਆ ਭਰਾਵਾ, ਸਾਨੂੰ ਵੀ ਪਤਾ ਹੈਗਾ ਕਿ ਸਿੱਖ ਕਿੱਥੇ ਚਾਹੁੰਦੇ ਆ ਮਾਹੌਲ ਖਰਾਬ ਹੋ ਜੇ। ਜਿਹੜੇ ਚਾਹੁੰਦੇ ਆ ਨਾ, ਉਹਨਾਂ ਦੇ ਉੱਤੇ ਸਾਡਾ ਕੰਟਰੋਲ ਨਹੀਂ, ਤੇ ਇਸ ਕਰਕੇ ਅਸੀਂ ਤੁਹਾਨੂੰ ਕਹਿ ਸਕਦੇ। ਸੋ ਇੱਕ ਤਾਂ ਹਿੰਦੂ ਅੱਤਵਾਦੀ ਨੇ, ਜਿਹੜੇ ਅੱਡ ਅੱਡ ਏਜੰਸੀਆਂ ਦੇ, ਕਈ ਪੁਲਿਸ ਅਫਸਰਾਂ ਦੇ, ਕਈ ਸਿਆਸੀ ਭਲਵਾਨਾਂ ਦੇ ਪਾਲੇ ਹੋਏ। ਸਭ ਤੋਂ ਮੋਹਰਲੀ ਭੂਮਿਕਾ ਉਹਨਾਂ ਦੀ ਆ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਦੀ। ਦੂਜੀ ਜਿਹੜੀ ਸਿਆਸੀ ਸਰਪ੍ਰਸਤੀ ਮਿਲਦੀ ਹੈ, ਆਮ ਆਦਮੀ ਪਾਰਟੀ ਬਾਰੇ ਬੜਿਆਂ ਨੂੰ ਭਰਮ ਸੀਗਾ, ਇਹ ਉਹਨਾਂ ਵਰਗੇ ਨਹੀਂ ਜੀ, ਉਹ ਕਾਂਗਰਸ ਵਾਲੇ ਸੀ, ਉਹ ਬਾਦਲ ਵਾਲੇ ਸੀ, ਉਹ ਮਾੜੇ ਸੀਗੇ। ਕੌਣ ਸਮਝਾਵੇ ਵੀ ਇਸ ਹਕੂਮਤੀ ਨਿਜ਼ਾਮ ਨੇ ਦਿੱਲੀ ਤੋਂ ਚੰਡੀਗੜ੍ਹ ਨੂੰ ਜਦੋਂ ਹੁਕਮ ਕਰਨਾ, ਕੁਰਸੀ ਤੇ ਜਿਹੜਾ ਮਰਜ਼ੀ ਬੈਠਾ ਹੋਵੇ, ਚਾਹੇ ਉਹ ਕੋਈ ਵੀ ਹੋਵੇ, ਉਹਨੂੰ ਮੰਨਣਾ ਪੈਣਾ। ਤੇ ਇਹ ਜਿਹੜੇ ਹੱਥ ਠੋਕੇ ਨੇ, ਇਹ ਜਿਹੜੇ ਸਿੱਖਾਂ ਦੇ ਖਿਲਾਫ ਵਰਤੇ ਜਾਣ ਵਾਲੇ ਤਿਆਰ ਕੀਤੇ ਹੋਏ ਲੋਕ ਨੇ, ਇਹਨਾਂ ਨੂੰ ਪੂਰਾ ਹਕੂਮਤ ਦੀ ਸਰਪ੍ਰਸਤੀ ਜਿਹੜੀ ਆ ਉਹ ਦਿੱਤੀ ਜਾਂਦੀ। ਤੀਜਾ ਹੈਗਾ ਮੀਡੀਆ ਦੇ ਵਿੱਚ ਕੁਝ ਇਹੋ ਜਿਹੇ ਨਾਸ਼ੁਕਰੇ ਲੋਕ, ਜਿਨ੍ਹਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਜੇਕਰ ਅੱਗ ਲੱਗੀ ਤਾਂ ਸਾਡਾ ਵੀ ਘਰ ਸੜ ਸਕਦਾ,
ਉਹ ਵੀ ਇਹ ਪੂਰਾ ਲਾਂਬੂ ਲਾਉਂਦੇ ਆ। ਜੇ ਮਾੜੀ ਮੋਟੀ ਬੁਝਣ ਵੀ ਲੱਗੇ ਨਾ ਤਾਂ ਉੱਥੇ ਪੂਰਾ ਫੂਕਾ ਮਾਰ ਮਾਰ ਕੇ ਤੇਲ ਪਾ ਕੇ ਜਾਂਦੇ ਆ ਵੀ ਘਿਓ ਪਾ ਕੇ ਉੱਚੀ ਲੰਬ ਨਿਕਲੇਗਾ। ਸੋ ਲਾਂਬੂ ਲਾਉਣ ਵਾਲੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਦਾ ਇਹ ਹੈ ਕਿ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਗੜਬੜ ਵਾਲਾ ਮਾਹੌਲ ਬਣੇ, ਫਿਰ ਸਾਨੂੰ ਦੁਨੀਆ ਦੇ ਮੂਹਰੇ ਬਾਹਲੀ ਜਸਟੀਫਿਕੇਸ਼ਨ ਦੇਣ ਦੀ ਲੋੜ ਨਹੀਂ। ਆਮ ਹਾਲਾਤਾਂ ਦੇ ਵਿੱਚ ਕਿਸੇ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਥੋੜੀ ਜਿਹੀ ਕਹਾਣੀ ਔਖੀ ਹੋ ਜਾਂਦੀ ਹੈ, ਚਰਚਾ ਹੁੰਦੀ ਹੈ। ਪਰ ਜਦੋਂ ਮਾਹੌਲ 'ਚ ਗੋਲਾਬਾਰੀ ਵਾਲਾ ਕਤਲੋਗਾਰਦ ਵਾਲਾ ਕੰਮ ਚੱਲ ਰਿਹਾ ਹੋਵੇ, ਤਲਖੀ ਵਾਲਾ ਤਣਾਅ ਵਾਲਾ ਮਾਹੌਲ ਹੋਵੇ, ਉਦੋਂ ਤਾਂ ਫਿਰ ਬੁਰਸ਼ਾਗਰਦੀ ਹੁੰਦੀ ਆ। ਤੇ ਪਿਛਲੇ ਦੌਰ ਵਿੱਚ ਜਦੋਂ ਮਰਜ਼ੀ ਗਿਣਤੀ ਕਰਕੇ ਕੋਈ ਦੇਖ ਲਵੇ, ਮਸਾਂ 4-5 ਹਜ਼ਾਰ ਹਥਿਆਰਬੰਦ ਉਹ ਖਾਲਿਸਤਾਨੀ ਜੁਝਾਰੂ ਸੀ ਜਿਹਨੂੰ ਕਾਬੂ ਕਰਨ ਦੇ ਨਾਂ ਹੇਠ 35-40 ਹਜ਼ਾਰ ਜਿਹੜਾ ਬੇਦੋਸ਼ਾ ਸਿੱਖ ਆ ਉਹ ਕਤਲ ਕਰ ਦਿੱਤਾ। ਬੀਬੀਆਂ ਨਹੀਂ ਛੱਡੀਆਂ, ਬੱਚੇ ਨਹੀਂ ਛੱਡੇ। ਨਿਸ਼ਾਨਾ ਇਹ ਕਿ ਸਿੱਖਾਂ ਉੱਤੇ ਇੰਨਾ ਜ਼ੁਲਮ ਕਰੋ ਕਿ ਇਹ ਖਾਲਿਸਤਾਨ ਜਾਂ ਪੰਜਾਬੀ ਸੂਬੇ ਦੀ ਗੱਲ ਤਾਂ ਇਹ ਮਾਮੂਲੀ ਜਿਹੀਆਂ ਗੱਲਾਂ ਲਈ ਵੀ ਸਿਰ ਨਾ ਚੱਕਣ। ਹੁਣ ਜਦੋਂ ਵੀ ਕੋਈ ਆਪਾਂ ਇੱਥੇ ਐਜੀਟੇਸ਼ਨ ਕਰਦੇ ਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਊਗੀ, ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਜਦੋਂ ਵੀ ਕੋਈ ਕਿਸੇ ਵੀ ਕਿਸਮ ਦੀ ਆਪਾਂ ਸੱਚੀ ਸੁੱਚੀ ਗੱਲ ਲਈ ਵੀ ਸਰਗਰਮੀ ਕਰਦੇ ਆ, ਨਾਲ ਦੀ ਨਾਲ ਧੂਤੇ ਸ਼ੁਰੂ ਹੋ ਜਾਂਦੇ ਆ। ਦੇਖਿਓ ਮਾਹੌਲ ਨਾ ਹੱਥ ਚੋਂ ਨਿਕਲ ਜੇ। ਅੱਗੇ ਐਂ ਹੋਇਆ ਸੀ, ਉਹ ਇੱਕ ਉਦਾਹਰਨ ਸੈੱਟ ਕਰਤੀ ਹਕੂਮਤ ਨੇ ਕਿ ਜੇ ਤੁਸੀਂ ਆਪਦੇ ਹੱਕਾਂ ਲਈ, ਜੇ ਤੁਸੀਂ ਕਿਸੇ ਇਨਸਾਫ ਦੀ ਪ੍ਰਾਪਤੀ ਲਈ ਯਤਨ ਕਰਨਾ, ਉਹ ਕਰ ਸਕਦੇ ਹੋ, ਪਰ ਇੱਕ ਸੀਮਾ ਰੇਖਾ ਖੋਲਤੀ। ਆਹ ਕ੍ਰਾਸ ਲਾਈਨ ਜਿਹੜੀ ਆ ਇਹਨੂੰ ਟੱਪਣਾ ਨਹੀਂ, ਇਹਨੂੰ ਟੱਪੇ ਤਾਂ ਫਿਰ ਅਸੀਂ ਉਹੀ ਕੁਝ ਕਰਾਂਗੇ ਜਿਹੜਾ ਪਹਿਲੋਂ ਕੀਤਾ। ਮੀਡੀਆ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਭਰਮਾਰ ਕਰ ਦਿੱਤੀ ਗਈ ਜਿਹੜੇ ਹਰ ਮੌਕੇ ਸਿੱਖਾਂ ਨੂੰ ਡਰਾਈ ਰੱਖਣ ਦੇ ਲਈ 1984 ਦੇ ਘਟਨਾਕ੍ਰਮ ਦਾ ਜ਼ਿਕਰ ਕਰਦੇ, ਖਾੜਕੂਬਾਦ ਦੇ ਜ਼ੁਲਮਾਂ ਦਾ ਜ਼ਿਕਰ ਕਰਦੇ, ਉਹਨਾਂ ਬੁੱਚੜ ਤੇ ਜ਼ਾਲਮ ਲੋਕਾਂ ਨੂੰ ਵਡਿਆਉਂਦੇ ਆ ਕਿ ਦੇਖਿਆ KPS ਗਿੱਲ ਨੇ ਆਹ ਕਰਤਾ ਸੀ। ਵੈਦਿਆ, ਜਿਵੇਂ ਹੁਣ ਵੀ ਕਹਿੰਦੇ ਅਸੀਂ ਵੈਦਿਆ ਦਾ ਦਿਨ ਮਨਾਉਂਦੇ। ਸੋ ਹਕੂਮਤ ਨੇ ਇਹ ਮਿਥ ਲਿਆ ਹੋਇਆ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਹਰ ਹਰਬਾ ਵਰਤ ਕੇ ਇਹਨਾਂ ਨੂੰ ਜਰਕਾਉਣਾ ਵਾ, ਇਹਨਾਂ ਦੇ ਪੈਰ ਚਕਾਉਣੇ ਆ, ਇਹਨਾਂ ਨੂੰ ਸਿਰ ਚੱਕਣ ਦੀ ਜ਼ਰੂਰਤ ਨਾ ਪਵੇ। ਇਹ ਤਾਂ ਆਪਦੇ ਸਧਾਰਨ ਜੇ ਗੱਲ ਲਈ ਵੀ, ਜਿਵੇਂ ਇਤਿਹਾਸ ਵਿੱਚ ਦਲਿਤਾਂ ਨਾਲ ਹੋਇਆ ਨਾ, ਭਾਰਤ ਦੇ ਮੂਲ ਵਾਸੀ ਲੋਕ ਸਦੀਆਂ ਤੱਕ ਇੰਨਾ ਉਹਨਾਂ ਤੇ ਜ਼ੁਲਮ ਹੋਇਆ ਕਿ ਉਹਨਾਂ ਨੇ ਕਿਸਮਤ ਹੀ ਮੰਨ ਲਈ ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਜਿਉਣੀ। ਤੇ ਜਿਹੜਾ ਮਨੂ ਸਿਮਰਤੀ ਜਾਤ ਵਰਨ ਦੀ ਵੰਡ ਦੇ ਰਾਹੀਂ, ਬ੍ਰਾਹਮਣਵਾਦੀ ਗ੍ਰੰਥਾਂ ਰਾਹੀਂ ਜੋ ਉਹਨਾਂ ਦੇ ਖਿਲਾਫ ਨਿਯਮ ਬਣਾਏ ਗਏ, ਉਹ ਅੱਜ ਜਦੋਂ ਪੜ੍ਹਦੇ ਆ ਤਾਂ ਬੜਾ ਰੋਸ ਆਉਂਦਾ, ਬੜਾ ਮਨ ਤੇ ਬੋਝ ਪੈਂਦਾ ਕਿ ਕਿਹੋ ਜਿਹੇ ਲੋਕ ਸੀ, ਕਿੰਨੇ ਭੈੜੇ ਤੇ ਘਟੀਆ ਲੋਕ ਸੀ ਜਿਨ੍ਹਾਂ ਨੇ ਇਹ ਸਿਸਟਮ ਬਣਾਇਆ। ਪਰ ਕਿਸੇ ਹਿੰਦੂ ਤਵੀ ਬ੍ਰਾਹਮਣ ਨੂੰ ਪੁੱਛ ਕੇ ਦੇਖੋ, ਉਹ ਕਹਿੰਦਾ ਜੀ ਕਮਾਲ ਕਰ, ਇਹੀ ਕੁਝ ਹੋਣਾ ਚਾਹੀਦਾ ਇਹਨਾਂ ਲੋਕਾਂ। ਸੋ ਭਾਰਤ ਦੇ ਅਸਲ ਵਾਸੀ ਲੋਕਾਂ ਨੂੰ ਸਿਰਫ ਇਸ ਗੱਲ ਦੀ ਸਜ਼ਾ ਦਿੱਤੀ ਗਈ ਕਿ ਉਹ ਬਾਹਰੋਂ ਆਈ ਆਰੀਅਨ ਨਸਲ ਵਰਗੇ ਨਹੀਂ ਹੈਗੇ, ਉਹ ਭਾਰਤ ਦੇ ਅਸਲ ਵਾਸੀ ਕਿਉਂ ਨੇ। ਇਹ ਕੋਈ ਉਹਨਾਂ ਦਾ ਜੁਰਮ ਜਾਂ ਦੋਸ਼ ਜਾਂ ਪਾਪ ਨਹੀਂ ਸੀ, ਪਰ ਇਸ ਗੱਲ ਬਦਲੇ ਜੋ ਕੁਝ ਭਾਰਤ ਦੇ ਅਸਲ ਵਾਸੀਆਂ ਨੂੰ ਝੱਲਣਾ ਪਿਆ, ਬਹੁਤ ਹੀ ਜ਼ਿਆਦਾ ਮਹਾ ਅਤਿਆਚਾਰ ਜਿਹੜਾ ਹੈਗਾ ਉਹ ਹੋਇਆ। ਉਹ ਕਿਉਂ ਕੀਤਾ ਗਿਆ? ਉਹ ਇਸ ਕਰਕੇ ਕਿ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਸਾਡੇ ਸਾਹਮਣੇ ਸਿਰ ਨਾ ਚੱਕ ਸਕਣ। ਇਹੋ ਜਿਹੇ ਨਿਯਮ ਬਣਾਏ ਗਏ ਕਿ ਜੇ ਵਿਆਹ ਹੋਊਗਾ ਤਾਂ ਪਹਿਲੀ ਰਾਤ ਜਿਹੜੀ ਆ ਉਸ ਲਾੜੀ ਨੇ, ਉਸ ਬਹੁਟੀ ਨੇ ਕਿੱਥੇ ਕੱਟਣੀ ਆ, ਇਹ ਅਸੀਂ ਦੱਸਾਂਗੇ ਤਾਂ ਕਿ ਸਿਰ ਨਾ ਚੱਕ ਸਕਣ ਆਉਣ ਵਾਲੀਆਂ ਨਸਲਾਂ। ਇੰਨੇ ਭੈੜੇ ਨਿਯਮ ਬਣਾਏ ਗਏ ਕਿ ਅੱਜ ਵੀ ਬਹੁਤ ਸਾਰੇ ਭਾਰਤ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਉਹ ਨਿਯਮ ਜਿਹੜੇ ਆ ਉਹ ਲਾਗੂ ਨੇ। ਡਾਕਟਰ ਅੰਬੇਦਕਰ ਨੇ ਭਾਵੇਂ 1950 ਵਿੱਚ ਲਾਗੂ ਹੋਏ ਸੰਵਿਧਾਨ ਵਿੱਚ ਬੜਾ ਕੁਝ ਦਿੱਤਾ ਹੋਣਾ ਹੈ,
ਪਰ ਅੱਜ ਵੀ ਡਾਕਟਰ ਅੰਬੇਦਕਰ ਦਾ ਨਾਂ ਲੈਣ ਦੇ ਉੱਤੇ ਇਸੇ ਭਾਰਤ ਵਿੱਚ ਉਹਦਾ ਵਿਰੋਧ ਹੁੰਦਾ, ਉਹਦੇ ਨਾਂ ਤੇ ਕੋਈ ਸਭਾ ਸੁਸਾਇਟੀ ਬਣਾਓ। ਇੱਥੋਂ ਤੱਕ ਵੀ ਜੇਕਰ ਕੋਈ ਘੋੜੇ ਤੇ ਚੜ੍ਹਨ ਦੀ ਗੱਲ ਕਰੇ, ਵਿਆਹਵਾਦੀ ਘੋੜੇ ਤੇ ਸਵਾਰੀ ਕਰਨੀ ਚਾਹੀਦੀ ਹੈ, ਸਿਹਰਾ ਲਾਉਣ ਦੀ ਗੱਲ ਕਰੇ, ਕਿਰਪਾਨ ਜੁੱਤੀ ਪਾਉਣੀ ਚਾਹੇ, ਅੱਜ ਵੀ ਜ਼ੁਲਮ ਹਰ ਰੋਜ਼ ਅਖਬਾਰਾਂ 'ਚ ਛਪ। ਪਰ ਬ੍ਰਾਹਮਣਵਾਦ ਦੀ ਅਜੇ ਨਿਸ਼ਾ ਨਹੀਂ ਹੋਈ, ਤਸੱਲੀ ਨਹੀਂ ਹੋਈ। ਉਹ ਕਹਿੰਦਾ ਅਜੇ ਹੋਰ ਕਰਨਾ। ਜੋ ਕੁਝ ਬ੍ਰਾਹਮਣਵਾਦ ਨੇ, ਆਰੀਅਨ ਨਸਲ ਨੇ ਭਾਰਤ ਦੇ ਮੂਲ ਵਾਸੀਆਂ ਨਾਲ ਕੀਤਾ, ਕਿ ਇਹਨਾਂ ਦਾ ਮੜਕ ਮਜਾਜ, ਇਹਨਾਂ ਦੀ ਅਣਖ ਗੈਰਤ, ਇਹਨਾਂ ਦੇ ਸਿਰ ਨਾ ਚੱਕ ਸਕਣ, ਇਹਨਾਂ ਨੂੰ ਤੋੜਨਾ। ਇਹ ਤਾਂ ਕੋਈ ਸੰਗਲ ਪਾਉਣ ਦੀ ਲੋੜ ਨਾ ਹੋਵੇ, ਕੋਈ ਹੁਕਮ ਦੇਣ ਦੀ ਲੋੜ ਨਾ ਹੋਵੇ, ਇਹ ਤਾਂ ਹੱਥ ਬੰਨੇ ਗੁਲਾਮ ਵਾਂਗੂ ਸਾਡੇ ਸਾਹਮਣੇ ਖੜਨ। ਇਸ ਤਰੀਕੇ ਨਾਲ ਦਲਿਤਾਂ ਨਾਲ ਕੀਤਾ ਗਿਆ ਔਰ ਉਹਦਾ ਅਸਰ ਵੀ ਹੁਣ ਉਹੀ ਸਭ ਕੁਝ ਸਿੱਖਾਂ ਨਾਲ ਕਰਨ ਕਰਾਉਣ ਦੀਆਂ ਵਿਉਂਤਬੰਦੀਆਂ। ਬਹੁਤ ਸਾਰੇ ਸਾਡੇ ਭਾਈਚਾਰੇ ਦੇ ਲੋਕ ਐਵੇਂ ਫੂਕ ਚਾਏ ਝੂਠੇ ਅਡੰਬਰੀ ਗੱਲਾਂ 'ਚ ਫਰੇਬ 'ਚ ਫਸੇ ਫਿਰਦੇ ਆ, ਅਸੀਂ ਜੀ ਬਰਾਬਰ ਦੇ ਸ਼ਹਿਰੀ ਹਾਂ। ਦੇਖੋ ਜੀ, ਫਲਾਨਾ ਰਾਸ਼ਟਰਪਤੀ ਵੀ ਤਾਂ ਰਿਹਾ, ਫਲਾਨਾ ਪ੍ਰਧਾਨ ਮੰਤਰੀ ਰਿਹਾ, ਉਹ ਜਿਹੜੇ ਮਰਜ਼ੀ ਉਹਦੇ ਤੇ ਪਹੁੰਚ ਜਾਓ, ਆਪਾਂ ਨੂੰ ਕੋਈ ਰੋਕਦਾ ਇੱਥੇ? ਜਿੰਨਾ ਮਰਜ਼ੀ ਪਾਠ ਕਰੀ ਚਲੋ, ਇਹ ਤਾਂ ਜੀ ਭੜਕਾਉਂਦੇ ਆ ਜਿਹੜੇ ਇਹ ਲੋਕ ਕਹਿੰਦੇ। ਪਰ ਸੱਚਾਈ ਇਹ ਹੈ ਕਿ ਜਿਹੜਾ ਸਿੱਖ ਪੰਥ ਨੂੰ, ਕੌਮ ਨੂੰ ਸਮਰਪਿਤ, ਜਿਹਦੇ ਅੰਦਰ ਸਿੱਖੀ ਦਾ ਦਰਦ ਵਾ, ਜਿਹੜਾ ਪੰਥ ਦੀ ਚੜ੍ਹਦੀ ਕਲਾ ਲੋਚਦਾ, ਉਹ ਇਸ ਹਕੂਮਤੀ ਸਿਸਟਮ ਲਈ ਇੱਕ ਨੰਬਰ ਦੁਸ਼ਮਣ ਹੈ। ਤੇ ਅੱਡ-ਅੱਡ ਮੌਕਿਆਂ ਦੇ ਉੱਤੇ ਇਹੋ ਜਿਹਾ ਵਰਤਾਰਾ ਕੁਝ ਵਪਰਾਉਣਾ, ਜਿਹਦੇ ਨਾਲ ਪੰਥ ਪ੍ਰਸਤ ਸਿੱਖਾਂ ਨੂੰ ਬਾਕੀ ਭਾਈਚਾਰੇ ਦੇ ਡਰਾਕਲ ਤੇ ਪੱਜੜ ਲੋਕ ਕਹਿਣ ਵੀ ਮਰਵਾ ਨਾ ਦਿਓ ਸਾਨੂੰ, ਅਸੀਂ ਨਹੀਂ ਇਹਨਾਂ ਦੇ ਨਾਲ। ਹਰ ਵੇਲੇ ਇਹ ਦਰਸਾਉਣ ਤੇ ਲੱਗੇ ਰਹਿੰਦੇ ਆ ਵੀ ਅਸੀਂ ਨਹੀਂ ਇਹਨਾਂ ਦੇ ਨਾਲ ਹੈਗੇ। ਇਹ ਜੀ, ਇਹ ਅਸੀਂ ਇਹਨਾਂ ਤੋਂ ਬਿਲਕੁਲ ਵੱਖਰੇ ਹਾਂ ਜੀ, ਅਸੀਂ ਤਾਂ ਨਹੀਂ ਜੀ ਖਾਲਿਸਤਾਨ ਮੰਗਦੇ। ਇਹ ਜਿਹੜਾ ਸਾਰਾ ਸਿਸਟਮ ਇਸ ਵੇਲੇ ਬਣਾਇਆ ਗਿਆ ਹੈ, ਉਹਦੇ ਤਹਿਤ ਹੁਣ ਘੱਲੋ ਘਾਰਾ ਦਿਹਾੜਾ ਹਰ ਵਾਰ ਇਸ ਮਨਸੂਬੇ ਲਈ ਵਰਤਿਆ ਜਾਂਦਾ ਕਿ ਸਿੱਖਾਂ ਦੀ ਪੀੜ ਵਧਾਉਣੀ ਹੈ, ਸਿੱਖਾਂ ਨੂੰ ਡਰਾਉਣਾ। ਚੱਪੇ ਚੱਪੇ ਉੱਤੇ ਹਰੇਕ ਦੇ ਘਰ ਦੇ ਕਹਿਣਗੇ ਅੰਮ੍ਰਿਤਸਰ ਨਾ ਜਾਇਓ, ਉੱਥੇ ਪਤਾ ਨਹੀਂ ਕੀ ਹੋ ਜਾਣਾ। ਮੈਨੂੰ ਯਾਦ ਹੈ ਕਿ ਬਹੁਤ ਸਾਰੇ ਸੱਜਣ ਮਿੱਤਰ, ਉਹਨਾਂ ਦੇ ਆਮ ਜਦੋਂ ਅਸੀਂ ਸ਼ੁਰੂ ਕੀਤੀਆਂ ਸਰਗਰਮੀਆਂ ਦੁਆਰਾ ਖਾੜਕੂਬਾਦ ਤੋਂ ਬਾਅਦ, ਜਦੋਂ ਪੇਜਰ ਤੇ ਮੋਬਾਈਲ ਵਰਗੀਆਂ ਚੀਜ਼ਾਂ, ਘਰਦਿਆਂ ਕੋਲੇ ਨੰਬਰ ਆਮ ਨਹੀਂ ਸੀ ਹੁੰਦੇ, ਮੋਬਾਈਲ ਵੀ ਆਮ ਨਹੀਂ ਸੀ, ਤੇ ਸਾਡੇ ਫੋਨਾਂ ਤੇ ਘਰਦਿਆਂ ਨੇ ਪੁੱਛਣਾ ਫੋਨ ਫਾਨ ਕਰਕੇ, ਪੀਸੀਓ ਤੋਂ ਕਰਕੇ, ਵੀ ਠੀਕ ਆ ਇੱਥੇ ਅੰਮ੍ਰਿਤਸਰ ਗਏ ਨੇ। ਦੇਖੋ, ਗੁਰੂ ਕੀ ਨਗਰੀ ਦੇ ਵਿੱਚ ਆਉਣਾ ਇੱਕ ਸਿੱਖ ਲਈ ਸਭ ਤੋਂ ਵੱਡਾ ਸੁਭਾਗਾ ਵਕਤ ਹੁੰਦਾ। ਇੱਥੇ ਆ ਕੇ ਤਾਂ ਸਭ ਕੁਝ ਭੁੱਲ ਜਾਂਦਾ ਦਰਬਾਰ ਸਾਹਿਬ ਦੇ ਵਿੱਚ। ਪਰ ਬਿਰਤਾ ਪਾ ਦਿੱਤੀ ਜਾਂਦੀ ਆ, ਮਾਹੌਲ ਸਿਰਜ ਕੇ ਟੈਰਰ ਕ੍ਰੀਏਟ ਕੀਤਾ ਜਾਂਦਾ ਕਿ ਹਰ ਇੱਕ ਬੰਦੇ ਨੂੰ, ਹਰ ਇੱਕ ਮਾਪੇ ਨੂੰ, ਰਿਸ਼ਤੇਦਾਰਾਂ ਨੂੰ ਉਸ ਦਰਬਾਰ ਸਾਹਿਬ ਪਹੁੰਚੇ ਹੋਏ ਬੰਦੇ ਦਾ ਫਿਕਰ ਪਿਆਰ ਰਹੇ ਕਿ ਪਤਾ ਨਹੀਂ ਉੱਥੇ ਕੀ ਹੋਇਆ। ਉੱਪਰੋਂ ਬਾਦਲ ਦਲ ਨੇ ਟਾਸਕ ਫੋਰਸ ਦੇ ਗੁੰਡੇ, ਜਿਨ੍ਹਾਂ ਨੂੰ ਕੰਮ ਹੀ ਇਹ ਦਿੱਤਾ ਹੋਇਆ ਵੀ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦੇ ਆ, ਤੁਸੀਂ ਪਰਵਾਹ ਨਹੀਂ ਕਰਨੀ, ਪੱਗਾਂ ਲਾ ਲਾ ਕੇ ਇਹਨਾਂ ਨੂੰ ਇੰਨਾ ਕੁੱਟੋ ਤੇ ਬਾਹਰ ਉਹਨਾਂ ਨੂੰ ਪੁਲਿਸ ਚੱਕ ਲੈਂਦੀ ਵਿਚਾਰੇ ਨੌਜਵਾਨਾਂ ਨੂੰ, ਤੇ ਫਿਰ ਉਹਨਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ। ਸਾਡੇ ਵਰਗੇ ਪੈਰਵਾਈਆਂ ਕਰਦੇ ਮਰ ਜਾਂਦੇ। ਹੁਣ ਇਸ ਵਾਰ ਤਾਂ ਬਾਦਲ ਦਲ ਦੇ ਵੀ ਭਾਂਡੇ ਵਿਕੇ ਹੋਏ ਨੇ। ਪੰਥ ਨਾਲ ਧੋਖਾ ਕਮਾਉਣ ਦਾ, ਸਿੱਖੀ ਨਾਲ ਗਦਾਰੀ ਕਰਨ ਦਾ ਖਮਿਆਜਾ ਜਿਹੜਾ ਬਾਦਲ ਦਲ ਨੂੰ ਭੁਗਤਣਾ ਪਿਆ, ਜਿਹੜਾ ਇੱਕ ਸੀਟ ਸਿਰਫ ਲੁਧਿਆਣੇ ਤੋਂ ਮੁੱਲਾਂਪੁਰ ਦਾਖੇ ਵਾਲੀ ਮਨਪ੍ਰੀਤ ਅਯਾਲੀ ਨੇ ਜਿੱਤੀ ਹੈ, ਬਾਕੀ ਸਭ ਥਾਂ ਦੇ ਉੱਤੇ ਹਾਰ ਗਏ। ਹੁਣ ਦੁਬਾਰਾ ਉਹ ਪੰਥ ਨੂੰ, ਕੌਮ ਨੂੰ ਇਹ ਧੋਖਾ ਦੇਣਾ ਚਾਹੁੰਦੇ ਆ ਕਿ ਅਸੀਂ ਸੁਧਰ ਗਏ। ਆ ਦੋ ਤਿੰਨ ਉਹਨਾਂ ਨੇ ਡਰਾਮੇ ਜੇ ਪਿਛਲੇ ਦਿਨ ਕੀਤੇ ਆ, ਸਭ ਦੇ ਸਾਹਮਣੇ ਆ ਵੀ ਅਸੀਂ ਤਾਂ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਸਰਗਰਮ ਆ। ਅਸੀਂ ਤਾਂ ਜੀ ਹੁਣ
ਸਿੱਖ ਜਜ਼ਬਾਤਾਂ ਦੀ ਪੂਰੀ ਪੂਰੀ ਪੈਰਵਾਈ ਕਰਦੇ। ਅਸੀਂ ਹੁਣ ਸੁਧਰ ਗਏ ਜੀ, ਸਾਨੂੰ ਪਤਾ ਲੱਗ ਗਿਆ ਕਿ ਹਿੰਦੂ ਸ਼ਿਵ ਸੈਨਾ, ਭਾਜਪਾ, RSS ਜਾਂ ਹੋਰ ਹਿੰਦੂ ਤਵੀਆਂ ਨਾਲ ਮੇਲ ਮਿਲਾਪ ਰੱਖਣ ਦਾ ਕੋਈ ਫਾਇਦਾ ਨਹੀਂ। ਸੱਤਾ ਹਟਾਈ ਆ ਅਸੀਂ, ਪਰ ਅਸੀਂ ਬੜੀ ਵੱਡੀ ਕੀਮਤ ਇਸ ਗੱਲ ਦੀ ਤਾਰੀ ਆ, ਤੇ ਹੁਣ ਅਸੀਂ ਪੰਥ ਨਾਲ ਨਿਭਣਾ। ਇਸ ਤਰੀਕੇ ਦਾ ਭਰਮ ਪਾ ਕੇ ਡੇਰਾ ਸਰਸਾ ਦਾ, ਡੇਰਾ ਪਨਿਆਰੇ ਦਾ, ਨਰਕ ਧਾਰੀਆਂ ਦਾ ਤੇ ਹੋਰ ਇਹੋ ਜਿਹੇ ਪੰਥ ਦੋਖੀਆਂ ਦਾ ਸਾਥ ਸਹਿਯੋਗ ਦੇਣ ਵਾਲੇ ਬਾਦਲ ਦਲੀਏ ਪੂਰੀ ਆਪਦੇ ਆਪ ਨੂੰ, ਆਪਦੇ ਢੀਠ ਕੁੜੇ ਨੂੰ, ਆਪਦੇ ਕਪਟ ਨੂੰ, ਆਪਦੇ ਛਲ ਨੂੰ ਐ ਸਮਝਦੇ ਆ ਵੀ ਕਿਸੇ ਨੂੰ ਸਮਝ ਨਹੀਂ ਆ ਰਹੀ। ਪਤਾ ਸਾਰਿਆਂ ਨੂੰ ਹੀ ਹੈ, ਪਤਾ ਸਭ ਨੂੰ ਹੀ ਹੈ, ਪਰ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਲੋਕ ਕਹਿੰਦੇ ਆ ਕੋਈ ਗੱਲ ਨਹੀਂ, ਸਭ ਕੁਝ ਸਾਹਮਣੇ ਆ ਜਾਏ। ਤੋਂ ਪਿਛਲੇ ਸਾਲਾਂ ਦੇ ਵਿੱਚ ਹਰ ਵਾਰੀ ਬਾਦਲ ਦਲ ਨੇ ਆਪਦੀ ਟਾਸਕ ਫੋਰਸ ਰਾਹੀਂ ਪੰਥਕ ਸੋਚ ਵਾਲਿਆਂ ਨੂੰ ਜਦੋਂ ਕੁੱਟ ਕਟਾਪਾ ਕਰਾਉਣਾ, ਮਾਹੌਲ ਖਰਾਬ ਹੋਣਾ, ਇਸ ਵਾਰ ਤਾਂ ਲੋਕਾਂ ਨੂੰ ਆਸ ਹੈ ਕਿ ਸ਼ਾਇਦ ਪਹਿਲਾਂ ਹੀ ਕੋਈ ਗੱਲ ਬਣ ਜਾਵੇ ਤੇ ਪੰਥਕ ਜਥੇਬੰਦੀਆਂ ਦੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਆਗੂਆਂ ਨੂੰ ਪਹਿਲਾਂ ਹੀ ਕਹਿ ਲਿਆ ਜਾਵੇ, ਮਨਾ ਲਿਆ ਜਾਵੇ ਕਿ ਠੀਕ ਆ ਜੀ, ਉਦੋਂ ਸਾਡੇ ਕੋਲੇ ਸੱਤਾ ਸੀ ਤੇ ਸਾਨੂੰ ਦਿੱਲੀ ਦਾ ਹੁਕਮ ਮੰਨਣਾ ਪੈਂਦਾ ਸੀ ਕਿ ਇਹਨਾਂ ਨੂੰ ਨਾ ਨੇੜੇ ਲੱਗਣ ਦਿਓ ਤੁਸੀਂ ਪ੍ਰੋਗਰਾਮ ਦੇ, ਵੀ ਇਸ ਵਾਰ ਅਸੀਂ ਤੁਹਾਨੂੰ ਉੱਪਰ ਲੈ ਕੇ ਜਾਵਾਂਗੇ। ਤੁਸੀਂ ਅਕਾਲ ਤਖਤ ਸਾਹਿਬ ਦੇ ਅੰਦਰ ਜਿੱਥੇ ਮੁੱਖ ਸਥਾਨ ਹੁੰਦਾ, ਜਿੱਥੇ ਸਾਡੇ ਪੱਖ ਵਾਲੇ ਬਾਦਲ ਦਲ ਦੀ ਡੁਗਡੁਗੀ ਖੜਕਾਉਣ ਵਾਲੇ ਬੈਠਦੇ ਆ, ਬੇਸ਼ੱਕ ਉੱਥੇ ਬਹਿ ਗਏ, ਬੇਸ਼ੱਕ ਥੱਲੇ ਜਿੰਨੀ ਮਰਜ਼ੀ ਨਾਅਰੇਬਾਜ਼ੀ ਵੀ ਕਰ ਲਿਓ। ਅਸੀਂ ਤਾਂ ਹੁਣ ਦਿੱਲੀ ਵਾਲਿਆਂ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਿਪਤਾ ਹੀ ਪਾਉਣੀ ਆ ਨਾ। ਬਾਦਲ ਦਲ ਵਾਲੇ ਕਹਿੰਦੇ ਕਿ ਖਾਲਿਸਤਾਨ ਦੀ ਗੱਲ ਹੋਣ ਲੱਗ ਪਈ, ਹੁਣ ਤੁਸੀਂ ਸਾਨੂੰ ਨਾ ਦਿਓ ਸੱਤਾ। ਅਸਲ ਵਿੱਚ ਬਾਦਲ ਦਲ ਜਿਹੜਾ ਹੈ ਉਹ ਦਿੱਲੀ ਦਰਬਾਰ ਨੂੰ, ਨਾਗਪੁਰ ਨੂੰ, ਹਕੂਮਤੀ ਏਜੰਸੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜੇ ਤਾਂ ਤੁਸੀਂ ਸਾਨੂੰ ਸੱਤਾਧਾਰੀ ਬਣਾ ਕੇ ਰੱਖੋ ਤਾਂ ਵਧੀਆ, ਨਹੀਂ ਫਿਰ ਅਸੀਂ ਖਾਲਿਸਤਾਨੀਆਂ ਦੇ ਨਾਲ ਮੇਲ ਮਿਲਾਪ ਰੱਖ ਕੇ ਤੁਹਾਡੇ ਲਈ ਬਿਪਤਾ ਖੜੀ ਕਰਾਂਗੇ। ਆਹ ਉਹਨਾਂ ਦਾ ਇੱਥੇ ਇੱਕ ਦਿਮਾਗ ਖੜਾ, ਉਹਨਾਂ ਨੂੰ ਕੋਈ ਮਤਲਬ ਨਹੀਂ ਪੰਥ ਨਾਲ, ਕੋਈ ਉਹਨਾਂ ਨੂੰ ਸ਼ਹਾਦਤਾਂ ਨਾਲ, ਕੁਰਬਾਨੀਆਂ ਨਾਲ, ਜੂਨ 84 ਦਾ ਜਾਂ ਨਵੰਬਰ 84 ਦਾ ਕੋਈ ਮਤਲਬ ਨਹੀਂ। ਉਹਨਾਂ ਦਾ ਮਤਲਬ ਕੱਲਾ ਇੰਨਾ ਕਾ ਕਿ ਹਕੂਮਤ ਨੂੰ ਡਰਾ ਧਮਕਾ ਕੇ ਆਪਦਾ ਜਿਹੜਾ ਵਕਾਰ, ਆਪਦੀ ਅਹਿਮੀਅਤ, ਆਪਦੀ ਪੁੱਛਗਿੱਛ ਉਹ ਵਧਾਉਣੀ। ਜਿਵੇਂ ਜਿਹੜੇ ਪੁਲਿਸ ਦੇ ਟਾਊਟ ਹੁੰਦੇ ਆ, ਉਹ ਪਿੰਡ ਦੇ ਵਿੱਚ ਗੜਬੜ ਕਰਵਾਉਂਦੇ ਆ ਕਿ ਜੇ ਥਾਣੇਦਾਰ ਸਾਹਿਬ ਤੁਸੀਂ ਮੇਰੇ ਨਾਲ ਮੇਲ ਮਿਲਾਪ ਨਾ ਰੱਖਿਆ ਨਾ, ਫੇਰ ਦੇਖੋ ਆਹ ਵਾਰਦਾਤਾਂ ਬਹੁਤ ਹੋਣਗੀਆਂ ਤੇ ਤੁਹਾਡੇ ਲਈ ਔਖਾ ਹੋ ਜੂ, ਤੁਹਾਡੀ ਰਿਪੋਰਟ ਉੱਪਰ ਤੱਕ ਗਲਤ ਜਾਊਗੀ ਕਿ ਇਹ ਤੇ ਉਹਦਾ ਥਾਣਾ ਚੱਲਦਾ ਹੀ। ਉਵੇਂ ਹੀ ਪੰਜਾਬ ਦੇ ਵਿੱਚ ਗੜਬੜ ਕਰਵਾਉਣੀ ਬਾਦਲ ਦਲ ਨੂੰ ਪੂਰਾ ਪੂਰਾ ਵਾਰਾ ਕਰਨਾ। ਇਸ ਕਰਕੇ ਆਪਦੇ ਏਜੰਡੇ ਤਹਿਤ ਉਹ ਖਾਲਿਸਤਾਨ ਜਿੰਦਾਬਾਦ ਦੀ ਨਾਅਰੇਬਾਜ਼ੀ ਕਰਵਾਉਣ ਵਾਲਿਆਂ ਨੂੰ ਵੀ ਇਤਕੀ ਖੁੱਲਾ ਮੌਕਾ ਦੇ ਸਕਦੇ। ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਅੱਗੇ ਬਾਦਲ ਦਲ ਦੀ ਟਾਸਕ ਫੋਰਸ ਤੇ ਪੰਥਕ ਧਿਰਾਂ ਵਿਚਾਲੇ ਟਕਰਾਅ ਹੁੰਦਾ ਸੀ, ਉਹਦੇ ਅਸਾਰ ਬੜੇ ਘੱਟ ਨੇ। ਚਲੋ ਕਾਰਨ ਜਿਹੜੇ ਮਰਜ਼ੀ ਹੈ, ਫਿਰ ਇਸ ਵਾਰ ਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਕਿਸੇ ਗੜਬੜ ਦੀ ਸੰਭਾਵਨਾ ਨਹੀਂ ਹੈ। ਕੋਈ ਇੱਥੇ ਵੱਡੀ ਖਾੜਕੂ ਜਥੇਬੰਦੀ ਵੀ ਇਹੋ ਜਿਹੀ ਹੈ ਨਹੀਂ ਜਿਹਨੇ ਮਿਥਿਆ ਹੋਵੇ ਕਿ ਆਪਾਂ ਜੂਨ 84 ਨੂੰ ਬੰਬ ਧਮਾਕੇ ਕਰਨੇ। ਆ ਜਿਹੜੀ ਮਹਾਲੀ ਵਾਲੀ ਘਟਨਾ ਹੈ ਉਹਦੇ ਬਾਰੇ ਸਾਰਿਆਂ ਨੂੰ ਹੀ ਪਤਾ ਵੀ ਉਹ ਕਿਸੇ ਖਾਲਿਸਤਾਨੀ ਖਾੜਕੂ ਜਥੇਬੰਦੀ ਦਾ ਕੰਮ ਹੈ। 4 ਨੌਜਵਾਨ ਹਰਿਆਣੇ ਵਿੱਚ ਫੜੇ ਗਏ ਆ, ਉਹਨਾਂ ਬਾਰੇ ਵੀ ਸਾਰਿਆਂ ਨੂੰ ਪਤਾ। ਪਰ ਇਹ ਘਟਨਾਵਾਂ ਨੂੰ ਏਡਾ ਵੱਡਾ ਬਣਾ ਕੇ ਪੇਸ਼ ਕੀਤਾ ਗਿਆ। ਪਿੱਛੇ ਜੇ ਲੁਧਿਆਣੇ ਦੇ ਵਿੱਚ ਕਚਹਿਰੀ ਕੰਪਲੈਕਸ ਵਿੱਚ ਬਲਾਸਟ ਹੋਇਆ ਸੀ, ਉਹਨੂੰ ਵੀ ਪਿਛਲੇ 3-4 ਦਿਨ ਪਹਿਲਾਂ ਬੜਾ ਭਿਆਨਕ ਜਿਹਾ ਬਣਾ ਕੇ ਦਿਖਾਇਆ ਗਿਆ ਕਿ ਲੈ ਜੀ ਉਹਦੇ ਦੋਸ਼ੀ ਫੜ ਲਏ। ਹਾਲਾਂਕਿ ਇਹ ਸਾਰੀਆਂ ਜਿਹੜੀਆਂ ਖੂਨ ਖਰਾਬੇ ਵਾਲੀਆਂ, ਗੋਲੀ ਸਿੱਕੇ ਵਾਲੀਆਂ, ਅਸਲੇ ਬਰੂਦ ਵਾਲੀਆਂ ਵਾਰਦਾਤਾਂ ਨੇ, ਇਹਨਾਂ ਵਾਰਦਾਤਾਂ ਨਾਲ ਪੰਜਾਬ ਦੀ ਖਾਲਿਸਤਾਨੀ ਜਾਂ ਖਾੜਕੂ ਲਹਿਰ ਦਾ ਕੋਈ ਵੀ ਕਿਸੇ ਕਿਸਮ ਦਾ ਲਿੰਕ ਜਾਂ ਲੱਗਦਾ ਨਹੀਂ। ਪਰ ਇਹਨਾਂ ਗੱਲਾਂ ਦੇ ਬਹਾਨੇ ਆਪਦੇ ਹੱਕ ਦੇ ਵਿੱਚ ਮਾਹੌਲ ਭਗਤਾਉਣ ਵਾਲੇ
पूरा अड्डी चोटी का जोर लाया पिया कि देखो जी इत्थे तो बहुत काम खराब। ते जिवें हरीश सिंगले नूं वरत के पहला पटियाले दे विच काम कीता है, हुण फिर किते कोई मंड वा लुधियाणे च, कोई अमृतसर च, कोई रोपड़ च, हर शहर दे विच इहो जिहे तत्त जिहड़े आ ओह पैदा कीते होए ने, पाले होए ने, जिन्हां नूं काम ही इह दित्ता होया कि जदों भी जी करे तुसीं बस उठना ते सिੱਖਾਂ ਨੂੰ ਜਲੀਲ करना, सिੱਖਾਂ ਨਾਲ ਛੇੜਖਾਨੀ करनी ਤੇ ਜਿਹੜਾ ਤੁਹਾਨੂੰ ਰੋਕੂ ਟੋਕੂ ਅਸੀਂ ਉਹਦੇ ਉੱਤੇ ਪਰਚਾ ਦਰਜ ਕਰਕੇ ਅੰਦਰ ਸੁੱਟਦੇ ਆ। ਸੋ ਇਸ ਵੇਲੇ ਪੰਜਾਬ ਦੇ ਅੱਡ-ਅੱਡ ਪਿੰਡਾਂ ਸ਼ਹਿਰਾਂ ਦੇ ਵਿੱਚ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਸਰਗਰਮ ਸਿੱਖਾਂ ਦੀਆਂ ਜਿਹੜੇ ਕਿ ਜੂਨ 84 ਦਾ ਦਰਦ ਰੱਖਦੇ। ਕਿੱਡਾ ਵੱਡਾ ਗੁਨਾਹ ਹੈ, ਕਿੱਡਾ ਵੱਡਾ ਪਾਪ ਕਰਦੇ ਆ। ਤੇ ਅੰਮ੍ਰਿਤਸਰ ਦੇ ਵਿੱਚ ਇੱਥੇ ਚੱਪੇ ਚੱਪੇ ਦੇ ਉੱਤੇ ਵਾਕਿਆ ਹੀ ਚੈਕਿੰਗਾਂ ਹੋ ਰਹੀਆਂ ਨੇ ਬੜਾ ਮੁਸਤੈਦੀ ਨਾਲ। ਤੇ ਜਿਹੜੇ ਪੁਲਿਸ ਵਾਲੇ ਆ ਕਈ ਉਹਨਾਂ ਨੂੰ ਵੀ ਸਮਝ ਆ ਵੀ ਹੈ ਤਾਂ ਸਾਰੀ ਸ਼ੋਸ਼ੇਬਾਜ਼ੀ, ਡਰਾਮੇਬਾਜ਼ੀ। ਦਿਖਾਉਣਾ ਨਾ ਮੀਡੀਆ ਨੂੰ ਕਿ ਜੀ ਦੇਖੋ ਇਹ ਤਾਂ ਅਸੀਂ ਬਚਾ ਲਿਆ ਜੀ, ਅੱਗੇ ਘੱਲੂ ਘਾਰੇ ਮੌਕੇ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ। ਇਹੋ ਜਿਹਾ ਹਿਸਾਬ ਕਿਤਾਬ ਜੂਨ 84 ਚ ਹੋਇਆ ਸੀ। ਅਸੀਂ ਬਚਾ ਲਿਆ ਜੀ, ਨਹੀਂ ਤਾਂ ਖਾਲਿਸਤਾਨ ਦਾ ਐਲਾਨ ਹੋਇਆ ਪਿਆ ਸੀ ਜੇ ਅਸੀਂ ਫੌਜਾਂ ਨਾ ਚਾੜ੍ਹਨ। ਇਹ ਕੂੜ ਪ੍ਰਚਾਰ ਕੀਤਾ ਗਿਆ ਸੀ ਤੇ ਹੋਰ ਬੜਾ ਕੂੜ ਪ੍ਰਚਾਰ ਕੀਤਾ ਗਿਆ। ਤੇ ਦਰਬਾਰ ਸਾਹਿਬ ਦੇ ਵਿੱਚ ਜੀ ਆਹ ਫੜਿਆ ਗਿਆ, ਉੱਥੇ ਆਹ ਨਸ਼ੀਲੇ ਪਦਾਰਥ, ਹੋਰ ਬੜਾ ਕੁਝ ਝੂਠ ਤਪਾ। ਅਖੀਰ ਮੁਕਰਨਾ ਪਿਆ। ਝੂਠ ਜਿਹੜਾ ਸੀਗਾ ਉਹ ਸਾਬਤ ਨਹੀਂ ਹੋ ਸਕਦਾ। ਥੁੱਕ ਕੇ ਚੱਕਣ ਵਾਲਾ ਕੰਮ ਜਿਹੜਾ ਸਟੇਟ ਸਿਸਟਮ ਨੇ ਉਦੋਂ ਕੀਤਾ। ਸੋ ਜਿਹੜਾ ਘੱਲੂ ਘਾਰਾ ਦਿਹਾੜਾ ਆ ਰਿਹਾ ਉਹਦੇ ਮੁਤਲਕ ਸਾਰੇ ਸੰਸਾਰ ਦੇ ਵਿੱਚ ਹੀ ਸਿੱਖਾਂ ਨੇ ਪ੍ਰੋਗਰਾਮ ਉਲੀਕ ਲਏ ਨੇ। ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਅੱਡ-ਅੱਡ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਜਿਹੜੇ ਆ ਉਲੀਕੇ ਗਏ ਨੇ। 5 ਤਰੀਕ ਨੂੰ ਵੀ ਹੋ ਰਿਹਾ ਪ੍ਰੋਗਰਾਮ, ਮਾਰਚ ਵੀ ਹੋ ਰਿਹਾ ਇੱਥੇ ਸ਼ਹਿਰ ਦੇ ਵਿੱਚ, ਆਜ਼ਾਦੀ ਮਾਰਚ। ਤੇ ਇੱਥੇ ਖਾਲਿਸਤਾਨ ਦੇ ਪੰਥ ਦੇ ਕੌਮ ਦੇ ਮਸਲੇ ਆ ਜਿਹੜੇ ਉਹਨਾਂ ਬਾਰੇ ਵੀ ਪੂਰੀ ਚਰਚਾ ਹੋ ਰਹੀ ਹੈ। ਸਟੇਟ ਸਿਸਟਮ ਦੀ ਪੂਰੀ ਤਰ੍ਹਾਂ ਡਰਾਏ ਜਾਣ ਦੇ ਬਾਵਜੂਦ ਸਿੱਖ ਨੌਜਵਾਨਾਂ 'ਚ ਬਹੁਤ ਉਤਸ਼ਾਹ ਆ ਤੇ ਸਿੱਖ ਜਵਾਨੀ ਆਪਦੇ ਫਰਜ਼ ਚੰਗੀ ਤਰ੍ਹਾਂ ਨਿਭਾਉਣੇ ਜਾਣਦੀ ਆ। ਤੇ ਇਸ ਵਾਰ ਸਾਰੇ ਜਾਣੇ ਪੂਰੀ ਜ਼ਿੰਮੇਵਾਰੀ ਨਾਲ ਕਿ ਅਸੀਂ ਕੋਈ ਮੌਕਾ ਨਹੀਂ ਦੇਣਾ ਲੱਗੇ ਹੋਏ ਨੇ। ਪਰ ਭਗਵੰਤ ਮਾਨ ਦੀ ਸਰਕਾਰ ਨੇ ਜਿਨ੍ਹਾਂ ਲੋਕਾਂ ਦੇ ਤੋਂ ਵੋਟਾਂ ਲੈ ਕੇ ਸਰਕਾਰ ਬਣਾਈ ਹੈ ਇਹਨਾਂ ਤੇ ਯਕੀਨ ਨਹੀਂ ਕੀਤਾ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਾਨੂੰ ਪਤਾ ਕਿਸੇ ਵੀ ਸਿੱਖ ਤੋਂ ਸਾਨੂੰ ਪੰਜਾਬ ਨੂੰ ਘੱਲੂ ਘਾਰੇ ਹਫ਼ਤੇ ਕਰਕੇ ਕੋਈ ਖਤਰਾ ਨਹੀਂ। ਜਿੰਨਾ ਹਿੰਦੂ ਤਵੀਅਤ ਤੇ ਖਤਰਾ ਅਸੀਂ ਹਰੇਕ ਦੇ ਘਰ ਦੇ ਬਾਹਰ ਹੁਣ ਤੋਂ ਹੀ ਨਾਕੇਬੰਦੀ ਕਰ ਦੇਣੀ ਆ ਕਿ ਤੂੰ ਨਹੀਂ ਨਿਕਲਣਾ ਹੈਗਾ, ਹੁਣ ਭਾਈ ਨਾ ਤੂੰ ਬੋਲ, ਪੰਗਾ ਤੇਰੇ ਕਰਕੇ ਆ। ਅਸੀਂ ਉਹਨਾਂ ਇਨੋਸੈਂਟ ਬੇਦੋਸ਼ੇ ਭੋਲੇ ਭਾਲੇ ਸਿੱਖ ਪਰਿਵਾਰਾਂ ਨੂੰ ਕਿਉਂ ਜਲੀਲ ਕਰੀਏ, ਕਿਉਂ ਤੰਗ ਕਰੀਏ, ਜਿਨ੍ਹਾਂ ਦੀ ਕੋਈ ਮਨਸ਼ਾ ਨਹੀਂ ਗਲਤ ਹੋਣ ਦੀ, ਜਿਨ੍ਹਾਂ ਦਾ ਕੋਈ ਨਿਸ਼ਾਨਾ ਨਹੀਂ, ਜਿਨ੍ਹਾਂ ਦਾ ਕੋਈ ਮਕਸਦ ਨਹੀਂ। ਨਿਸ਼ਾਨਾ ਤਾਂ ਹਿੰਦੂ ਕੱਟੜਪੰਥੀਆਂ ਦਾ ਨਾ ਕਿ ਮਾਹੌਲ ਖਰਾਬ। ਤੇ ਜੇ ਭਾਈ ਤੁਸੀਂ ਗੜਬੜ ਕੀਤੀ ਫਿਰ ਅਸੀਂ ਪਰਚੇ ਦਰਜ ਕਰਕੇ ਜੇਲ੍ਹ 'ਚ ਗਏ। ਪਰ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਇਹ ਜੁਰਤ ਕਰ ਨਹੀਂ ਸਕਦੀ, ਇਹ ਹਿੰਮਤ ਕਰ ਨਹੀਂ ਸਕਦੀ, ਕਿਉਂਕਿ ਆ ਥੋੜੇ ਦਿਨ ਹੀ ਹੋਏ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਖਾਂ ਨੂੰ ਕਿਤੇ ਕਹਿਤਾ ਵੀ ਲਾਇਸੈਂਸੀ ਹਥਿਆਰ ਰੱਖਿਆ ਕਰੋ। ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਚੀਕ ਦਿਹਾੜਾ ਪਾਇਆ, ਉਦੋਂ ਬਾਅਦ ਬਥੇਰਾ ਲਾਂਗੜ ਭੌਂਗੜ ਬੋਲਿਆ। ਫਿਰ ਬਾਅਦ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਹਿੰਦੂ ਕੱਟੜਪੰਥੀ ਲੀਡਰ ਦਾ ਬਿਆਨ ਆ ਗਿਆ ਕਿ ਸਾਰੇ ਹਿੰਦੂ ਪਰਿਵਾਰਾਂ ਨੂੰ ਹਥਿਆਰ ਰੱਖਣੇ ਚਾਹੀਦੇ। ਅਕਾਲ ਤਖਤ ਦਾ ਜਥੇਦਾਰ ਕਹਿ ਰਿਹਾ ਕਿ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ। ਉਹਦੇ ਖਿਲਾਫ ਧੜੀ ਧੜੀ ਦੀਆਂ ਗੱਲਾਂ ਸੁਣਾਉਣ ਵਾਲਾ ਭਗਵੰਤ ਮਾਨ ਤੇ ਹੋਰਾਂ ਨੇ ਉਸ ਹਿੰਦੂ ਲੀਡਰ ਦੇ ਮਾਰੀ ਨਹੀਂ ਮੂੰਹ ਤੋਂ ਬੁੱਲ ਨਹੀਂ ਚੁੱਕਿਆ, ਉਹ ਨਹੀਂ ਖੋਲਿਆ। ਤੇ ਹੁਣ
ਇੱਕ ਪੰਚਾਨੰਦ ਗਿਰੀ ਹੈ, ਜਿਹੜਾ ਹਿੰਦੂ ਸੁਰੱਖਿਆ ਕਮੇਟੀ ਦਾ ਪ੍ਰਧਾਨ ਕਹਾਉਂਦਾ ਹੈ। ਉਹ ਕਹਿੰਦਾ ਜੀ ਅਸੀਂ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ, ਰੱਖਿਆ ਮੰਤਰੀ ਨੂੰ, ਵੀ ਕਸ਼ਮੀਰ ਦੇ ਵਿੱਚ ਜਿਹੜੇ ਲੋਕ ਹੁਣ ਜਾ ਕੇ ਪੰਡਤ ਉੱਥੇ ਦੁਬਾਰਾ ਵਸਾਏ ਆ, ਉਹਨਾਂ ਸਾਰਿਆਂ ਨੂੰ ਲਾਇਸੈਂਸੀ ਹਥਿਆਰ ਜਿਹੜੇ ਆ ਸਰਕਾਰ ਦੇ। ਫਿਰ ਭਗਵੰਤ ਮਾਨ ਸੁਣ ਹੋਇਆ ਬੈਠਾ, ਫਿਰ ਭਗਵੰਤ ਮਾਨ ਤੇ ਹੋਰ ਸਾਰੇ ਦੜ ਵੱਟ ਗਏ। ਜੇ ਪੰਚਾਨੰਦ ਗਿਰੀ ਬੋਲੇ ਜਾਂ ਕੋਈ ਹੋਰ ਹਿੰਦੂ ਲੀਡਰ ਬੋਲੇ, ਇਹ ਦੜ ਵੱਟ ਲੈਂਦੇ ਨੇ। ਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਬੋਲੇ ਜਾਂ ਕੋਈ ਹੋਰ ਸਿੱਖ ਆਗੂ ਬੋਲੇ, ਉਦੋਂ ਫਿਰ ਇਹਨਾਂ ਦੀ ਜਿਹੜੀ ਜ਼ੁਬਾਨ ਆ ਉਹ ਚੁੱਪ ਨਹੀਂ ਕਰਦੀ, ਬੋਲਣੋਂ ਹਟਦੀ। ਇਹ ਜਿਹੜਾ ਸਾਰਾ ਮਾਹੌਲ ਦੋਗਲੇਪਣ ਵਾਲਾ ਹੈ, ਉਹ ਤੋਂ ਸਪਸ਼ਟ ਆ ਕਿ ਹਕੂਮਤੀ ਸੀਟਾਂ ਉੱਤੇ ਅਹੁਦਿਆਂ ਤੇ ਬੈਠੇ ਲੋਕ ਆ ਜਿਹੜੇ, ਚਾਹੇ ਉਹ ਭਗਵੰਤ ਮਾਨ ਆ ਚਾਹੇ ਕੋਈ ਹੋਰ ਹੈ, ਉਹਨਾਂ ਨੇ ਹਕੂਮਤੀ ਏਜੰਡੇ ਤਹਿਤ ਸਿੱਖਾਂ ਨੂੰ ਡਰਾਉਣ ਧਮਕਾਉਣ ਦਾ ਜਿਹੜਾ ਪ੍ਰੋਜੈਕਟ ਵਾ, ਉਹਦੇ ਤਹਿਤ ਚੱਲਣਾ। ਇਹ ਲੋਕਾਂ ਨੂੰ ਇਹ ਲੱਗਣ ਲਾਉਣਾ ਕਿ ਅਸੀਂ ਬਚਾ ਲਿਆ ਜੀ ਪੰਜਾਬ। ਤੇ ਜਿਹੜਾ ਹਿੰਦੂ ਕੱਟੜਵਾਦ ਹੈ, ਜਿਹਨੇ ਇਹ ਕਿਹਾ ਹੈ ਕਿ ਜੀ ਸਾਨੂੰ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਹਥਿਆਰ ਰੱਖਣੇ ਚਾਹੀਦੇ ਆ, ਉਹਦੀ ਇੱਕ ਗੱਲ ਇੱਥੇ ਦੱਸਣੀ ਬਣਦੀ ਆ ਕਿ ਪਿੱਛੇ ਜੇ ਕੰਵਰ ਸੰਧੂ ਦੇ ਨਾਲ ਪੈਂਕੀ ਕੈਂਟ ਨੇ ਬਹੁਤ ਲੰਬੇ ਚੌੜੇ ਖੁਲਾਸੇ ਕੀਤੇ ਸੀ, ਉਹਦੇ ਵਿੱਚ ਉਹਦੇ ਵੀਡੀਓਜ਼ ਜਿਹੜੇ ਨੇ ਉਹ YouTube ਤੇ ਪਏ, ਆਪਾਂ ਦੇਖ ਸਕਦੇ। ਉਹ ਕਹਿੰਦਾ ਕਿ ਲੁਧਿਆਣੇ ਇੱਕ ਦਿਨ ਅਸੀਂ ਇੱਕ ਬੰਦਾ ਫੜਿਆ ਜਿਹਦੇ ਕੋਲ ਬਹੁਤ ਵੱਡੀ ਗਿਣਤੀ ਵਿੱਚ ਹਥਿਆਰ, ਅਸਲਾ, ਬਰੂਦ ਫੜ ਲਿਆ। ਤੇ ਪੈਂਕੀ ਕੈਂਟ ਕਹਿੰਦਾ ਵੀ ਸੈਣੀ ਸਾਹਿਬ ਨੂੰ ਉਸ ਮੌਕੇ ਲਾਲਾ ਲਾਜਪਤ ਰਾਏ ਜਿਹੜਾ ਹਿੰਦੂ ਲੀਡਰ ਸੀ, ਉਹਨੇ ਆ ਕੇ ਕਿਹਾ ਤੇ ਉਹ ਗੱਡੀ, ਉਹ ਅਸਲਾ ਤੇ ਉਹ ਬੰਦਾ ਤੁਰੰਤ ਅਸੀਂ ਛੱਡ ਦਿੱਤਾ। ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੂੰ ਜਾਂ ਲਾਲਾ ਲਾਜਪਤ ਰਾਏ ਜਿਹੜਾ ਉਹ ਲੀਡਰ ਸੀ, ਉਹਨਾਂ ਸਾਰਿਆਂ ਨੂੰ ਤਾਂ ਇਹ ਕਹਿ ਕੇ ਕਿ ਠੀਕ ਹੈ ਜੀ, ਜੇ ਕੱਲ ਕਲਾ ਨੂੰ ਇੱਥੇ ਕੋਈ ਮਾਹੌਲ ਖਰਾਬ ਹੋ ਜੇ ਤਾਂ ਰੱਖਿਆ। ਉਹ ਨਜਾਇਜ਼ ਤੇ ਭਾਰਾ ਵੱਡਾ ਅਸਲਾ ਉਹ ਰੱਖੀ ਬੈਠੇ ਆ, ਤਾਂ ਪੁਲਿਸ ਜੇ ਫੜ ਲੈਂਦੀ ਆ ਤਾਂ ਵਾਪਸ ਉਹ ਅਸਲਾ ਕਰਦੀ ਹੈ। ਤੇ ਪੁਲਿਸ ਵਾਲੇ ਉਹੀ ਨੇ, ਸੈਣੀ ਵਰਗੇ, ਪੈਂਕੀ ਵਰਗੇ। ਜੇ ਕਿਸੇ ਸਿੱਖ ਨੌਜਵਾਨ ਕੋਲੇ, ਸਾਡੇ ਵਰਗੇ ਕੋਲੇ ਇੱਕ ਚੱਲਿਆ ਹੋਇਆ ਕਾਰਤੂਸ ਵੀ ਨਾ ਹੋਵੇ ਨਾ, ਤਾਂ ਵੀ ਉਹਦੇ ਚੱਡੇ ਪਾੜ ਕੇ ਉਹਦੇ ਉੱਤੇ ਆਪਦੇ ਕੋਲੋਂ ਪੁਲਿਸ ਮੁਕਾਬਲਿਆਂ ਦੇ ਕੇਸ, ਅਖੀਰ ਭਾਰੀ ਭਰਕਮ ਅਸਲਾ ਵੀ ਟਰੱਕ ਫੜਿਆ ਜੀ ਅਸਲੇ ਦਾ, ਉਹਨੂੰ ਫੜ ਕੇ ਅੰਦਰ ਕਰ ਦਿੰਦੇ। ਸੋ ਜਿਹੜਾ ਇਹ ਦੋਗਲਾਪਣ ਵਾ, ਇਹ ਹਰ ਪੱਧਰ ਤੇ ਡਰਾਉਣਾ ਸਿੱਖਾਂ ਨੂੰ ਆ ਨਾ। ਹਿੰਦੂ ਨੂੰ ਤਾਂ ਇਹ ਕਹਿਣਾ ਹੈਗਾ ਕਿ ਚਾਹੇ ਤੂੰ ਨਜਾਇਜ਼ ਅਸਲਾ ਟਰਾਲੇ ਭਰ ਕੇ ਤੁਰਿਆ ਕਰ, ਤੇਰੀ ਹਵਾ ਵੱਲ ਨਹੀਂ ਕੋਈ ਝਾਕਦਾ। ਸੋ ਇਸ ਮਾਹੌਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਕਿਤੇ ਸਾਨੂੰ ਦੋਸ਼ੀ ਜਾਂ ਨਾ ਬਣਾ ਧਰਿਆ ਜਾਵੇ। ਇਹ ਠੀਕ ਹੈ ਕਿ ਸਾਡੇ ਕੌਮ ਦੇ ਜਜ਼ਬਾਤ ਨੇ ਜੂਨ 84 ਇਹਨੂੰ ਭੁਲਾ ਦੇਣ ਦੀ ਬੜੀ ਜਿੱਦ ਫੜੀ ਸੀ ਸਟੇਟ ਨੇ, ਪਰ ਸਾਡਾ ਇਸ ਮੌਕੇ ਇਹੀ ਬੇਨਤੀ ਕਰਨਾ ਬਣਦਾ ਹੈ ਕਿ ਭਾਈ ਆਪਾਂ ਆਪਣੇ ਜਿੱਥੇ ਕੌਮੀ ਯੋਧਿਆਂ ਨੂੰ ਸ਼ਹਾਦਤਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨੀਆਂ ਨੇ, ਜਿੱਥੇ ਆਪਾਂ ਆਪਦੇ ਕੌਮੀ ਨਿਸ਼ਾਨੇ ਖਾਲਿਸਤਾਨ ਪ੍ਰਤੀ ਅਹਿਦ ਦੁਹਰਾਉਣਾ, ਉੱਥੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਕਿ ਦੁਸ਼ਮਣ ਬਾਤ ਕਰੇ ਅਣਹੋਣੀ, ਦੋਖੀਆਂ ਦੀਆਂ ਸਾਜ਼ਿਸ਼ਾਂ, ਛਲ ਕਪਟ, ਫਰੇਬ ਆ ਜਿਹੜਾ, ਉਹ ਸਦਾ ਚੇਤੇ ਰੱਖੀਏ। ਸੋ ਅੱਜ ਲਈ ਇੰਨਾ ਹੀ ਕਾਫੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।